ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰਤ ਸਰੋਤਿਆਂ ਨੂੰ ਬਹੁਤ ਹੀ ਪਿਆਰ ਸਤਿਕਾਰ ਸਹਿ ਦੋਨੋਂ ਜੋੜ ਕੇ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਆਖਦੇ ਹਾਂ ਸੋ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਕਰਦੇ ਹਾਂ। ਮੇਰੇ ਨਾਲ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਇਸ ਟਾਈਮ ਜੁੜ ਚੁੱਕੇ ਨੇ ਮਿੰਟੂ ਗੁਰੂਸਰੀਆ ਜੀ ਮਲੋਟ ਸਟੂਡੀਓਜ਼ ਤੋਂ। ਮਿੰਟੂ ਜੀ ਨਿੱਘੀ ਜੀ ਆਇਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ। ਸ਼ੁਕਰੀਆ ਜੀ ਸਾਰਿਆਂ ਨੂੰ। ਸਾਡੇ ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਉਸ ਨੂੰ ਸਪਾਂਸਰ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰੋ ਨੰਬਰ 408-272-2500 ਦੇ ਉੱਤੇ। ਇਸ ਦੇ ਨਾਲ ਕ੍ਰਿਸ਼ਨ ਧਨੋਤਾ ਜੀ ਯੂਬਾ ਸਿਟੀ ਤੋਂ, ਮਹਿੰਦਰ ਸਿੰਘ ਮਨਜੀਤ ਕੌਰ ਤਖਰ ਮੋਡੈਸਟੋ ਤੋਂ, ਜਸਪਾਲ ਸਿੰਘ ਸੈਕਰਾਮੈਂਟੋ ਤੋਂ, ਜੱਸੀ ਗਿੱਲ ਪਲੰਬਿੰਗ ਵਾਲੇ ਬੇਕਰਸਫੀਲਡ ਤੋਂ, ਪ੍ਰਿੰਸੀਪਲ ਅਵਤਾਰ ਸਿੰਘ ਬੰਦੂ ਬੇਕਰਸਫੀਲਡ ਤੋਂ, ਸਟੋਨ ਕ੍ਰੀਕ ਪਾਰਕ ਵਾਲੇ ਸਾਰੇ ਹੀ ਬਜ਼ੁਰਗ ਬੇਕਰਸਫੀਲਡ ਤੋਂ, ਜਗਤਾਰ ਸਿੰਘ ਆਨੰਦਪੁਰੀ ਯੂਨੀਅਨ ਸਿਟੀ ਤੋਂ, GN ਟਾਇਰ ਐਂਡ ਲੂਬ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਟਰੱਕ ਵਾਸ਼, ਆਇਲ ਚੇਂਜ, ਏਅਰ ਬ੍ਰੇਕਾਂ ਦਾ ਕੰਮ ਕਰਵਾ ਸਕਦੇ ਹੋ। ਨਵੇਂ ਪੁਰਾਣੇ ਟਾਇਰ ਤੁਸੀਂ ਇਹਨਾਂ ਤੋਂ ਖਰੀਦ ਸਕਦੇ ਹੋ। 2 ਲੋਕੇਸ਼ਨਜ਼ ਹਨ ਇਹਨਾਂ ਦੀਆਂ, 200 ਸੈਂਟਾਨੈਲਾ ਅਤੇ ਮੰਡੇਰਾ ਦੇ ਵਿੱਚ। ਹੋਰ ਜਾਣਕਾਰੀ ਲਈ ਕਾਲ ਨਿਮਾ ਸਹੋਤਾ 209-277-0113 2092770113। ਇਹਨਾਂ ਸਾਰਿਆਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰੋ 408-722-7698 ਦੇ ਉੱਤੇ। ਮਿੰਟੂ ਜੀ, ਅੱਜ ਦੀ ਆਪਣੀ ਪਹਿਲੀ ਖਬਰ ਉਸ ਦੇ ਉੱਤੇ ਆਪਾਂ ਨਜ਼ਰ ਬਣਾਉਂਦੇ ਹਾਂ। ਕਠੂਆ ਜਬਰ ਜਨਾਹ ਦੇ ਮਾਮਲੇ ਦੇ ਵਿੱਚ ਪੀੜਤਾਂ ਦੀ ਪਹਿਚਾਣ ਉਜਾਗਰ ਕਰਨ ਵਾਲੇ ਮੀਡੀਆ ਅਦਾਰਿਆਂ ਨੂੰ ਮਿਲੀ ਸਜ਼ਾ, ਕਿਉਂਕਿ ਆਈ ਥਿੰਕ ਇਹ ਰੂਲ ਆ ਵੀ ਜਲਦੀ ਜਿਹੜਾ ਇਸ ਦੇ ਬਾਰੇ ਨਹੀਂ ਦੱਸਿਆ ਜਾ ਸਕਦਾ ਕਿਸ ਦੇ ਨਾਲ ਹੋਇਆ। ਹਾਂ ਬਿਲਕੁਲ ਬਿਲਕੁਲ, ਜਿਹੜਾ ਇੱਥੇ ਕਾਨੂੰਨ ਹੈ ਨਾ ਪੋਕਸੋ ਬਣਾਇਆ ਹੋਇਆ ਇਹਨਾਂ ਨੇ, ਉਹਦੀ ਇੱਕ ਧਾਰਾ ਤੇ ਖਾਸ ਤੌਰ ਤੇ ਮੀਡੀਆ ਨੂੰ ਰੋਕਦੀ ਹੈ ਇਹਨਾਂ ਚੀਜ਼ਾਂ ਲਈ ਕਿ ਜੋ ਪੀੜਤ ਬੱਚੇ ਆ ਉਹਨਾਂ ਦੀ ਪਛਾਣ ਕਦੇ ਵੀ ਜ਼ਾਹਰ ਨਹੀਂ ਹੋਣੀ ਚਾਹੀਦੀ। ਔਰ ਇਹਦੇ ਲਈ IPC ਦੀ ਧਾਰਾ ਜਿਹੜੀ ਹੈ 228A ਵਰਤੀ ਜਾਂਦੀ ਹੈ। ਔਰ ਇਹਦੇ ਵਿੱਚ ਇਕੱਲਾ ਜੁਰਮਾਨਾ ਹੀ ਨਹੀਂ, 2 ਸਾਲ ਦੀ ਸਜ਼ਾ ਵੀ ਸੁਣਾ ਸਕਦੇ ਆ ਜੇਕਰ ਕੋਈ ਪੱਤਰਕਾਰ ਜਾਂ ਕੋਈ ਮੀਡੀਆ ਹਾਊਸ ਇਸ ਤਰ੍ਹਾਂ ਦੀ ਕੋਈ ਉਲੰਘਣਾ ਕਰਦਾ ਤਾਂ ਉਹਨੂੰ ਜੁਰਮਾਨੇ ਦੇ ਨਾਲ ਨਾਲ ਸਜ਼ਾ ਵੀ ਦਿੱਤੀ ਜਾ ਸਕਦੀ ਹੈ, ਔਰ ਸਜ਼ਾ ਵੀ 2 ਸਾਲ ਦੀ ਹੈ। ਸੋ ਇਹ ਹੁਣ ਕਿਤੇ ਨਾ ਕਿਤੇ ਉਲੰਘਣ ਹੋਇਆ, ਇਹ ਤੇ ਆਪਾਂ ਨੂੰ ਵੀ ਪਤਾ, ਸਾਰਿਆਂ ਨੂੰ ਪਤਾ, ਕਿਉਂਕਿ ਉਸ ਬੱਚੀ ਦਾ ਨਾ ਸਿਰਫ ਨਾਂ ਨਸ਼ਰ ਕੀਤਾ ਗਿਆ ਬਲਕਿ ਫੋਟੋ ਵੀ ਦਿਖਾ ਦਿੱਤੀ ਗਈ। ਫਿਰ ਇਸ ਤੋਂ ਇਲਾਵਾ ਉਹਦੇ ਮਾਂ-ਬਾਪ ਤੱਕ ਪਹੁੰਚ ਗਏ ਮੀਡੀਆ ਹਾਊਸ, ਕੁਛ ਨਹੀਂ ਕਿ ਉਹਨਾਂ ਦੇ ਨਾਂ ਵੀ ਲਿਖ ਦਿੱਤੇ, ਬਹੁਤ ਕੁਛ ਕੀਤਾ ਗਿਆ। ਜਾਨੀ ਤਾਂ ਕੁੱਲ ਮਿਲਾ ਕੇ ਇਹ 12 ਇਸ ਤਰ੍ਹਾਂ ਦੇ ਮੀਡੀਆ ਹਾਊਸ ਸੀਗੇ ਜਿਨ੍ਹਾਂ ਨੂੰ ਫਿਰ ਇਹਨਾਂ ਨੇ ਨੋਟਿਸ ਘੱਲਿਆ ਕੋਰਟ ਨੇ, ਅਦਾਲਤ ਨੇ। ਦਿੱਲੀ ਹਾਈ ਕੋਰਟ ਦੇ ਫਿਰ ਜਿਹੜੇ ਚੀਫ ਜਸਟਿਸ ਹੈ ਗੀਤਾ ਮਿੱਤਲ ਜੀ ਔਰ ਇੱਕ ਜਸਟਿਸ ਸੀ ਹਰੀਸ਼ੰਕਰ, ਉਹਨਾਂ ਨੇ ਇਹਨਾਂ ਨੂੰ 10-10 ਲੱਖ ਰੁਪਏ ਦਾ ਜੁਰਮਾਨਾ ਪਾਇਆ। ਔਰ ਜੁਰਮਾਨਾ ਪਾ ਕੇ ਕਿਹਾ ਗਿਆ ਹੈ ਕਿ ਇਹ ਜਿਹੜਾ ਜੁਰਮਾਨਾ ਤੁਸੀਂ 10-10 ਲੱਖ ਰੁਪਏ ਇਹ ਜੰਮੂ ਕਸ਼ਮੀਰ ਪੀੜਤ ਮੁਆਵਜ਼ਾ ਫੰਡ ਦੇ ਵਿੱਚ ਜਮ੍ਹਾਂ ਕਰਾਉਣਾ। ਹਾਲਾਂਕਿ ਜਿਹੜੇ ਮੀਡੀਆ ਹਾਊਸ ਸੀਗੇ ਉਹਨਾਂ ਦੇ ਜਿਹੜੇ ਉੱਥੇ ਲਾਇਰ ਸੀਗੇ, ਉਹਨਾਂ ਦੇ ਵਕੀਲਾਂ ਦੀ ਟੀਮ ਸੀ, ਹਰੇਕ ਦਾ ਆਪਣਾ ਵਕੀਲ ਸੀ, ਤਾਂ ਉਹ ਸਾਰੀਆਂ ਦਲੀਲਾਂ ਇਹੋ ਹੀ ਦਿੰਦੇ ਰਹੇ ਕਿ ਦੇਖੋ ਜੀ ਸਾਨੂੰ ਇਸ ਕਾਨੂੰਨ ਬਾਰੇ ਪੂਰਨ ਤੌਰ ਤੇ ਇਲਮ ਨਹੀਂ ਸੀ, ਇਸ ਕਾਨੂੰਨ ਦਾ ਪੂਰੀ ਤਰ੍ਹਾਂ ਸਾਨੂੰ ਗਿਆਨ ਨਹੀਂ ਸੀਗੇ, ਤਾਂ ਇਸ ਕਰਕੇ ਅਸੀਂ ਭੁਲੇਖਾ ਖਾ ਲਿਆ, ਇਸ ਕਰਕੇ ਅਸੀਂ ਇਹ ਨਾਂ ਨਸ਼ਰ ਕਰ ਦਿੱਤੇ। ਤੇ ਉਹ ਕਹਿੰਦੇ ਕਿ ਨਾਲੇ ਹੁਣ ਜਦੋਂ ਨਾਂ ਛਪ ਗਿਆ ਤੇ ਉਹ ਕਿਹੜਾ ਇਸ ਦੁਨੀਆ ਦੇ ਵਿੱਚ ਹੈਗੀ ਹੈ। ਪਰ ਕੋਰਟ ਨੇ ਇਹ ਸਾਰੀਆਂ ਦਲੀਲਾਂ ਜਿਹੜੀਆਂ ਇਹ ਰੱਦ ਕਰ ਦਿੱਤੀਆਂ ਤੇ 10-10 ਲੱਖ ਰੁਪਇਆ ਇਹਨਾਂ ਨੂੰ ਜੁਰਮਾਨਾ ਸੁਣਾ ਦਿੱਤਾ। ਹਾਲਾਂਕਿ ਜਦੋਂ ਫੈਸਲਾ ਸੁਣਾਇਆ ਗਿਆ 2-3 ਮੀਡੀਆ ਹਾਊਸ ਦੇ ਵਕੀਲ ਉੱਥੇ ਹਾਜ਼ਰ ਨਹੀਂ ਸਨ, ਪਰ ਬਾਕੀ ਸਾਰੇ ਉੱਥੇ ਮੌਜੂਦ ਸੀਗੇ। ਹਾਂ, ਮੇਰੇ ਖਿਆਲ ਦੇ ਨਾਲ ਇਹ ਜ਼ਰੂਰੀ ਵੀ ਆ ਜਿਹੜਾ ਮੇਨ ਸਟ੍ਰੀਮ ਮੀਡੀਆ ਘੱਟੋ ਘੱਟ ਉਹਨੂੰ ਤੇ ਇਹਨਾਂ ਚੀਜ਼ਾਂ ਦਾ ਖਿਆਲ ਹੋਣਾ ਚਾਹੀਦਾ। ਜੇ ਨਹੀਂ ਤੇ ਫਿਰ ਕੋਰਟ ਨੇ ਚਲੋ 10-10 ਲੱਖ ਦਾ ਦੰਡ ਲਾ ਕੇ ਹੁਣ ਇਹਨਾਂ ਨੂੰ ਖਿਆਲ ਤੇ ਸਿਖਾ ਦਿੱਤਾ। ਦੂਜੀ ਚੀਜ਼ ਇਹ ਆ ਕਿ ਜੇ ਇਹ ਮੀਡੀਆ ਇਸੇ ਤਰ੍ਹਾਂ ਆਪਣੀਆਂ ਆਪ ਉਗਰੀਆਂ ਕਰਦਾ ਰਹੂਗਾ, ਇਸੇ ਤਰ੍ਹਾਂ ਕਾਨੂੰਨ ਦੇ ਉਲੰਘਣ ਕਰਦਾ ਰਹੂਗਾ ਤੇ ਦੂਸਰੇ ਨੂੰ ਕੀ ਅਵੇਅਰ ਕਰਨਾ ਉਹਨੂੰ। ਫਿਰ ਤੇ ਉਹ ਜਿਵੇਂ ਲੋਕ ਕਹਿੰਦੇ ਹੁੰਦੇ ਨਾ ਕਿ ਅੰਨਾ ਮਿਸ਼ਨ ਵਿਚਾਲ ਸੀ ਕਿੰਨੇ ਕੁ ਸਮਾਨ ਲੋਕਾਂ ਨੂੰ ਚਾਨਣ ਵੰਡਦੇ ਆਪ ਹਨੇਰੇ ਚ ਜਾਣ। ਸੋ ਇਹ ਤੇ ਫਿਰ ਉਹੀ ਗੱਲ ਹੈ, ਜੇ ਮੇਨ ਸਟ੍ਰੀਮ ਮੀਡੀਆ ਇਸ ਤਰ੍ਹਾਂ ਕਰੇਗਾ ਫਿਰ ਛੋਟਾ ਮੀਡੀਆ ਜਾਂ ਸੋਸ਼ਲ ਮੀਡੀਆ ਉੱਥੇ ਤੇ ਇਸ ਤਰ੍ਹਾਂ ਦੀਆਂ ਗੱਲਾਂ ਚੱਲਣਗੀਆਂ। ਸੋਸ਼ਲ ਮੀਡੀਆ ਨੂੰ ਤੇ ਨਹੀਂ ਰੋਕਿਆ ਜਾ ਸਕਦਾ, ਪਰ ਮੇਨ ਸਟ੍ਰੀਮ ਮੀਡੀਆ ਦੀ ਬਹੁਤ ਵੱਡੀ ਜ਼ਿੰਮੇਵਾਰੀ ਹੁੰਦੀ ਹੈ। ਉਹ ਇੱਕ ਅੱਧ ਨਹੀਂ, ਬਹੁਤ ਸਾਰੇ ਮੀਡੀਆ ਹਾਊਸ ਦੀ ਜ਼ਿੰਮੇਵਾਰੀ ਹੈ ਜਿਹੜੀ ਉਹ ਨਹੀਂ ਨਿਭਾਈ। ਇਹ ਬੜੀ ਵੱਡੀ ਮੈਂ ਕਹੂੰਗਾ ਦੁਖਾਂਤਕ ਗੱਲ ਹੋਈ ਹੈ। ਜੀ ਜੀ, ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। BCCI ਨੂੰ RTI ਹੇਠ ਲਿਆਉਣ ਦੀ ਕਾਨੂੰਨ ਕਮਿਸ਼ਨ ਨੇ ਕੀਤੀ ਹੈ ਸਿਫਾਰਿਸ਼। ਦੇਖੋ ਜਿਹੜਾ BCCI ਆ ਇਹ
ਸਭ ਤੋਂ ਧਨੀ ਕ੍ਰਿਕਟ ਬੋਰਡ ਗਿਣਿਆ ਜਾਂਦਾ ਬਿਲਕੁਲ, ਔਰ ਖੁਸ਼ਕਿਸਮਤੀ ਦੇ ਨਾਲ ਇਹ ਭਾਰਤ ਦੇ ਵਿੱਚ ਆ। ਤੇ ਹੁਣ ਤੁਹਾਨੂੰ ਪਤਾ ਹੀ ਆ ਕਿ ਇਹ ਜਿਹੜਾ ਕ੍ਰਿਕਟ ਬੋਰਡ ਆ ਇਹ ਬਹੁਤਾ ਜ਼ਿਆਦਾ ਚੱਲਦਾ ਸਿਆਸੀ ਦਖਲ ਨਾਲ। ਤੁਸੀਂ ਦੇਖਦੇ ਹੋਵੋਗੇ ਕਿ ਇੱਥੇ ਜਿਹੜੇ ਇਲੈਕਸ਼ਨ ਹੁੰਦੇ ਆ ਵੱਖ-ਵੱਖ ਇਹਨਾਂ ਦੀਆਂ ਜਿਹੜੀਆਂ ਬੋਡੀਆਂ, ਚਾਹੇ ਉਹ ਸਟੇਟਾਂ ਦੀਆਂ ਹੋਣ ਚਾਹੇ ਦੂਸਰੀਆਂ ਹੋਰ ਬੋਡੀਆਂ ਹੋਣ, ਤਾਂ ਉਹ ਸਾਰੇ ਰਾਜਨੀਤਿਕ ਦਲਾਂ ਦੇ ਲੋਕ ਜਿਹੜੇ ਆ ਉਹ ਚੁਣੇ ਜਾਂਦੇ ਆ। ਚਾਹੇ ਕੋਈ ਵੀ ਇਹਨਾਂ ਦੀ ਫੈਡਰੇਸ਼ਨ ਹੁੰਦੀ ਹੈ, ਕੋਈ ਵੀ ਇਹਨਾਂ ਦਾ ਕ੍ਰਿਕਟ ਕਲੱਬ ਵਗੈਰਾ ਹੁੰਦਾ। ਹੁਣ ਜਿਹੜੀਆਂ ਚੀਜ਼ਾਂ ਲੋਧਾ ਕਮਿਸ਼ਨ ਤੋਂ ਅੱਗੇ ਤੁਰੀਆਂ, ਕਿਉਂਕਿ ਇੱਕ ਕਮਿਸ਼ਨ ਬਿਠਾ ਦਿੱਤਾ ਗਿਆ ਸੀਗਾ ਸੁਪਰੀਮ ਕੋਰਟ ਦੀ ਨਿਗਰਾਨੀ ਹੇਠ, ਉਹ ਤੋਂ ਜਿਹੜੀਆਂ ਗੱਲਾਂ ਅੱਗੇ ਤੁਰੀਆਂ ਉਹਦੇ ਵਿੱਚ ਇੱਕ ਨੁਕਤਾ ਇਹ ਵੀ ਸੀਗਾ ਕਿ BCCI ਨੂੰ RTI ਦੇ ਦਾਇਰੇ ਹੇਠ ਲੈ ਆਂਦਾ ਜਾਣਾ ਚਾਹੀਦਾ। ਤਾਂ ਇਹਦੇ ਲਈ ਸੁਪਰੀਮ ਕੋਰਟ ਨੇ ਇੱਕ ਕਮਿਸ਼ਨ ਬਿਠਾਇਆ ਸੀਗਾ ਜਿਹਨੂੰ ਆਪਾਂ ਲਾਅ ਕਮਿਸ਼ਨ ਕਹਿੰਦੇ ਹਾਂ। ਤਾਂ ਲਾਅ ਕਮਿਸ਼ਨ ਨੇ ਇਹ ਸਾਰਾ ਕੁਛ ਵੇਖਣਾ ਸੀਗਾ ਕਿ ਕੀ ਇਹਨੂੰ RTI ਦੇ ਦਾਇਰੇ ਹੇਠ ਲਿਆਂਦਾ ਜਾ ਸਕਦਾ। ਤਾਂ ਜਿਹੜਾ 2016 'ਚ ਕਮਿਸ਼ਨ ਇਸ ਡਿਊਟੀ ਤੇ ਲਾਇਆ ਗਿਆ ਸੀਗਾ ਉਹਨੇ ਰਿਪੋਰਟ ਸੌਂਪ ਦਿੱਤੀ ਆ। ਰਿਪੋਰਟ ਦੇ ਵਿੱਚ ਲਾਅ ਕਮਿਸ਼ਨ ਨੇ ਕਿਹਾ ਕਿ ਦੇਖੋ ਇਹ BCCI ਹੈ ਜਿਹੜੀ ਸਰਕਾਰ ਦੇ ਇੱਕ ਅੰਗ ਦੇ ਤੌਰ ਤੇ ਕੰਮ ਕਰਦੀ ਹੈ, ਇਸ ਲਈ ਇਹਨੂੰ RTI ਦੇ ਦਾਇਰੇ 'ਚ ਲੈ ਆਉਣਾ ਚਾਹੀਦਾ। ਰਿਪੋਰਟ ਦੇ ਵਿੱਚ ਅੱਗੇ ਇਹ ਵੀ ਕਿਹਾ ਗਿਆ ਕਿ BCCI ਨੂੰ ਟੈਕਸ ਦੇ ਵਿੱਚ ਛੂਟ ਦਿੱਤੀ ਜਾਂਦੀ ਹੈ, ਜ਼ਮੀਨ ਦੇ ਲਈ ਉਹਨੂੰ ਆਰਥਿਕ ਸਹਾਇਤਾ ਦਿੱਤੀ ਜਾਂਦੀ ਹੈ, ਕਈ ਰਿਆਇਤਾਂ ਦਿੱਤੀਆਂ ਜਾਂਦੀਆਂ, ਕਈ ਤਰ੍ਹਾਂ ਦੇ ਲਾਭ ਉਹਨੂੰ ਦਿੱਤੇ ਜਾਂਦੇ, ਕਈ ਤਰ੍ਹਾਂ ਦੇ ਲਾਭ ਪ੍ਰਾਪਤ ਕਰਦੀ ਹੈ। ਇਸ ਕਰਕੇ BCCI ਨੂੰ RTI ਦੇ ਦਾਇਰੇ 'ਚ ਲਿਆਂਦਾ ਜਾਣਾ ਚਾਹੀਦਾ ਹੈ। ਤੇ ਹੁਣ ਦੇਖੋ ਇਹ ਤੇ ਆਪਾਂ ਨੂੰ ਵੀ ਪਤਾ ਹੀ ਆ ਕਿ ਜਦੋਂ ਤੇ ਵਾਰੀ ਆਉਂਦੀ ਆ ਕੌਮਾਂਤਰੀ ਪੱਧਰ ਤੇ ਆਲਮੀ ਪੱਧਰ ਤੇ ਖੇਡਣ ਦੀ ਜਾਂ ਇਹਨਾਂ ਵੱਲੋਂ ਕੋਈ ਵੀ ਟੀਮ ਭੇਜਣ ਦੀ, ਤਾਂ ਉਸ ਸਮੇਂ ਤੇ ਇੰਡੀਆ ਦਾ ਨਾਮ ਵਰਤਿਆ ਜਾਂਦਾ, ਭਾਰਤੀ ਝੰਡਾ ਵਰਤਿਆ ਜਾਂਦਾ। ਜਦੋਂ ਇਹਨਾਂ ਤੋਂ ਕੋਈ ਜਵਾਬ ਤਲਬੀ ਕਰਦਾ ਤੇ ਉਦੋਂ ਕਹਿੰਦੇ ਕਿ ਨਹੀਂ ਜੀ ਸਾਡੀ ਤੇ ਇੱਕ ਪ੍ਰਾਈਵੇਟ ਬੋਡੀ ਆ। ਇਹਦੇ ਵਿੱਚ ਹੁਣ ਇੱਕ ਬੜੀ ਦਿਲਚਸਪ ਗੱਲ ਆ ਕਿ ਬਹੁਤੇ ਜਿਹੜੇ ਸਿਆਸਤਦਾਨ ਆ ਉਹ ਇਹਨਾਂ ਦੇ ਅਹੁਦੇਦਾਰ ਆ। ਸੋ ਇਹ ਇਸ ਤਰ੍ਹਾਂ ਦੀ ਇੱਕ ਬੀਰਬਲ ਦੀ ਖਿਚੜੀ ਬਣੀ ਹੋਈ ਆ। ਪਿਛਲੇ ਲੰਬੇ ਸਮੇਂ ਤੋਂ ਰੇੜਕਾ ਪਿਆ ਹੋਇਆ ਕਿ ਇਹਨੂੰ RTI ਦੇ ਦਾਇਰੇ 'ਚ ਲਿਆਂਦਾ ਜਾਣਾ ਚਾਹੀਦਾ, ਕਿਉਂਕਿ ਬਹੁਤ ਕੁਛ ਗਲਤ ਹੋ ਰਿਹਾ। ਤੁਹਾਨੂੰ ਪਤਾ ਹੀ ਆ ਕਿ ਉਹ BBC ਵਾਲਾ ਕਿੱਡਾ ਵੱਡਾ ਇੱਕ ਘਪਲਾ ਇੱਥੇ ਚੱਲਦਾ ਫਿਰਦਾ ਸਾਡੇ ਇੰਡੀਆ ਦੇ ਵਿੱਚ। ਸੋ ਹੁਣ ਲਾਅ ਕਮਿਸ਼ਨ ਨੇ ਇਹ ਜਿਹੜੀ ਰਿਪੋਰਟ ਦਿੱਤੀ ਆ ਇਹਦੇ ਵਿੱਚ ਅੱਗੇ ਜਾ ਕੇ ਕੀ ਹੁੰਦਾ ਕੀ ਨਹੀਂ ਹੁੰਦਾ ਉਹ ਬਾਅਦ ਦੀਆਂ ਗੱਲਾਂ ਨੇ, ਪਰ ਵੈਸੇ ਬੜਾ ਮੁਸ਼ਕਲ ਲੱਗਦਾ। ਮੁਸ਼ਕਲ ਇਸ ਕਰਕੇ ਲੱਗਦਾ ਕਿਉਂਕਿ ਜਿਵੇਂ ਮੈਂ ਤੁਹਾਨੂੰ ਕਿਹਾ ਕਿ ਬਹੁਤ ਸਾਰੇ ਬੰਦੇ ਆ ਜਿਹੜੇ ਉਹ ਕ੍ਰਿਕਟ ਦੇ ਵਿੱਚ ਅਹੁਦੇਦਾਰ ਆ। ਹੁਣ ਉਦਾਹਰਨ ਦੇ ਤੌਰ ਤੇ ਅਮਿਤ ਸ਼ਾਹ ਕਿਹੜਾ ਓਪਨਿੰਗ ਕਰਦਾ ਰਿਹਾ ਗੁਜਰਾਤ ਵੱਲੋਂ, ਤੇ ਉਹ ਤੇ ਉਹਦਾ ਮੁੰਡਾ ਜਿਹੜੇ ਦੋਵੇਂ ਆ ਉਹ ਅਹੁਦੇਦਾਰ ਆ ਗੁਜਰਾਤ ਕ੍ਰਿਕਟ ਸੰਘ ਦੇ। ਨਰਿੰਦਰ ਮੋਦੀ ਕਿਹੜਾ ਗੂਗਲ ਜਾਂ ਸੁੱਟਦਾ ਹੁੰਦਾ ਸੀ ਕ੍ਰਿਕਟ ਦੇ ਵਿੱਚ। ਇਹ ਕਈ ਸਾਲਾਂ ਤੱਕ ਗੁਜਰਾਤ ਕ੍ਰਿਕਟ ਐਸੋਸੀਏਸ਼ਨ ਦਾ ਇਹ ਵੀ ਮੁਖੀਆ ਰਿਹਾ। ਆ ਜਿਹੜਾ ਅਰੁਣ ਜੇਤਲੀ ਆ ਇਹ ਵੀ BCCI ਦਾ ਪ੍ਰਧਾਨ ਰਿਹਾ। ਸੋ ਜਿਹੜੇ ਇਸ ਤਾਕਤਵਰ ਸ਼ਖਸ ਬੈਠੇ ਆ ਕ੍ਰਿਕਟ ਦੇ ਵਿੱਚ ਵੱਖ-ਵੱਖ ਅਹੁਦਿਆਂ ਤੇ, ਮੈਨੂੰ ਨਹੀਂ ਲੱਗਦਾ ਛੇਤੀ ਇਹ ਰਾਹ ਪੱਧਰਾ ਹੋਣ ਦੇ। ਪਰ ਫਿਰ ਵੀ ਲਾਅ ਕਮਿਸ਼ਨ ਨੇ ਇਹ ਸਾਫ਼ ਕਰ ਦਿੱਤਾ ਕਿ ਜਦੋਂ ਬਹੁਤ ਸਾਰੀਆਂ ਛੂਟਾਂ ਪ੍ਰਾਪਤ ਕਰਦੀ ਹੈ ਇਹ ਬੋਡੀ, ਜਦੋਂ ਭਾਰਤ ਦਾ ਝੰਡਾ ਵਰਤਿਆ ਜਾਂਦਾ, ਜਦੋਂ ਭਾਰਤ ਦਾ ਨਾਂ ਵਰਤਿਆ ਜਾਂਦਾ, ਫਿਰ ਟੈਕਸਾਂ ਤੋਂ ਛੋਟ ਲਈ ਜਾਂਦੀ ਹੈ, ਤਾਂ ਫਿਰ ਇਹਨੂੰ RTI ਦੇ ਦਾਇਰੇ 'ਚ ਆਉਣ ਤੋਂ ਤਕਲੀਫ ਕੀ ਹੈ? ਤਾਂ ਮੇਰੇ ਖਿਆਲ ਦੇ ਨਾਲ ਬਚਿਆ ਇਸੇ ਕਰਕੇ ਜਾਂਦਾ ਕਿਉਂਕਿ ਇਹ ਜਵਾਬ ਦੇਣਾ ਨਹੀਂ ਚਾਹੁੰਦੇ। ਬਹੁਤ ਜ਼ਿਆਦਾ ਧੰਨਵਾਦ ਮੈਂ ਕਹੂੰਗਾ ਕਿ ਬਰਸਾਤ ਹੁੰਦੀ ਹੈ BCCI ਤੇ, ਤਾਂ ਉਸ ਬਰਸਾਤ ਦੇ ਵਿੱਚੋਂ ਇਹ ਹਿਸਾਬ ਕਿਤਾਬ ਨਹੀਂ ਕੱਢ ਕੇ ਦੇਣਾ ਚਾਹੁੰਦੇ ਕਿ ਕਿੰਨੀ ਹੋਈ ਹੈ, ਕਿੰਨਾ ਘਾਟਾ ਕਿੰਨਾ ਵਾਧਾ। ਪਰ ਫਿਰ ਵੀ ਹੁਣ ਜੇ RTI ਆ ਜਾਂਦੀ ਹੈ, ਮੈਨੂੰ ਨਹੀਂ ਲੱਗਦਾ ਕਿ ਸਾਰਾ ਕੁਛ ਬਾਹਰ ਆ ਜਾਊਗਾ, ਪਰ ਫਿਰ ਵੀ ਉਹ ਪੰਜਾਬੀ ਕਹਿੰਦੇ ਹੁੰਦੇ ਨਾ ਕਿ ਤੱਤਾ ਪਾਣੀ ਵੀ ਅੱਗ ਬੁਝਾ ਦਿੰਦਾ। ਜੇ RTI ਲਾਗੂ ਹੋ ਜਾਂਦੀ ਇਹਨਾਂ ਤੇ ਤਾਂ ਥੋੜਾ ਬਹੁਤ ਸੱਚ ਜਿਹੜਾ ਕਿ ਪਰਦੇ ਦੇ ਪਿੱਛੇ ਹਾਲੇ ਤੱਕ ਏਦਾਂ ਲੁਕਾ ਲਿਆ ਜਾਂਦਾ, ਉਲਝਾ ਲਿਆ ਜਾਂਦਾ ਕਿ ਨਹੀਂ ਜੀ ਇਹ ਇੱਕ ਪ੍ਰਾਈਵੇਟ ਬੋਡੀ ਹੈ, ਤਾਂ ਉਹ ਥੋੜਾ ਬਹੁਤ ਸੱਚ ਜ਼ਰੂਰ ਬਾਹਰ ਆਏਗਾ। ਜੀ ਜੀ। ਅਗਲੀ ਆਪਾਂ ਮਿੰਟੂ ਜੀ ਗੱਲ ਕਰਦੇ ਹਾਂ। ਰਾਜਪਾਲ ਨੇ ਕਹਿੰਦੇ ਕੀਤੀ ਗੰਦੀ ਕਰਤੂਤ ਫਿਰ ਮੰਗੀ ਮਾਫੀ। ਦੇਖੋ ਇਹ ਜਿਹੜਾ ਤਾਮਿਲਨਾਡੂ ਦਾ ਰਾਜਪਾਲ ਹੈ ਨਾ ਬਨਵਾਰੀ ਲਾਲ ਪੁਰੋਹਿਤ, ਉਹਨੇ ਇੱਕ ਪੱਤਰਕਾਰ ਬੀਬੀ ਦੀਆਂ ਗੱਲਾਂ ਤੇ ਹੱਥ ਲਾਇਆ। ਉਸ ਤੋਂ ਬਾਅਦ ਇੱਕ ਬਹੁਤ ਵੱਡਾ
ਸਿਆਪਾ ਪੈ ਗਿਆ, ਇੱਥੇ ਪੁਆੜਾ ਪੈ ਗਿਆ, ਸਿਆਸੀ ਤੌਰ ਤੇ ਕਾਫੀ ਵਿਰੋਧ ਹੋਇਆ। ਪਰ ਵਿਰੋਧ ਹੋਣਾ ਵੀ ਚਾਹੀਦਾ ਸੀਗਾ। ਖੁਦ ਉਸ ਪੱਤਰਕਾਰ ਬੀਬੀ ਨੇ ਟਵਿੱਟਰ ਤੇ ਇਹ ਸਾਰਾ ਕੁਛ ਪਾ ਕੇ, ਸਾਰਾ ਕੁਛ ਲਿਖ ਕੇ ਬੜਾ ਸਖਤ ਇਤਰਾਜ਼ ਜਤਾਇਆ। ਉਸ ਤੋਂ ਬਾਅਦ ਫਿਰ ਰਾਜ ਭਵਨ ਜਿਹੜਾ ਹੁੰਦਾ ਤਾਂ ਉਸ ਰਾਜ ਭਵਨ ਦੇ ਵਿੱਚ ਰਾਜਪਾਲ ਵੱਲੋਂ ਇੱਕ ਮਾਫੀਨਾਮਾ ਜਾਰੀ ਕੀਤਾ ਗਿਆ। ਉਹਦੇ 'ਚ ਉਹਨਾਂ ਨੇ ਅਫਸੋਸ ਜਤਾਇਆ। ਉਹ ਕਹਿੰਦੇ ਕਿ ਇਹ ਕੁੜੀ ਤੇ ਮੇਰੇ ਪੋਤੀ ਸਮਾਨ ਸੀਗੀ। ਤੇ ਮੈਂ ਖੁਦ 40 ਸਾਲਾਂ ਤੱਕ ਪੱਤਰਕਾਰਤਾ ਦੇ ਵਿੱਚ ਰਿਹਾ। ਮੈਂ ਤੇ ਉਹਦੀ ਪੱਤਰਕਾਰਤਾ ਤੋਂ ਪ੍ਰਭਾਵਿਤ ਹੋ ਕੇ ਉਹਦੀਆਂ ਗੱਲਾਂ ਨੂੰ ਹੱਥ ਲਾਇਆ ਸੀ। ਮੇਰੀ ਕੋਈ ਮੰਦ ਭਾਵਨਾ ਨਹੀਂ ਸੀ, ਇਸ ਕਰਕੇ ਮੈਨੂੰ ਮਾਫੀ ਦੇ ਦਿਓ। ਹਾਲਾਂਕਿ ਉਹ ਜਿਹੜੀ ਪੱਤਰਕਾਰ ਬੀਬੀ ਸੀਗੀ ਉਹਨੇ ਇਹ ਕਿਹਾ ਕਿ ਠੀਕ ਹੈ, ਮਾਫੀ ਤੇ ਮੰਗ ਲਈਏ, ਪਰ ਜੋ ਇਹਨੇ ਕੀਤਾ ਉਹ ਬਹੁਤ ਗਲਤ ਹੈ, ਮੈਂ ਉਹਨੂੰ ਭੁਲਾ ਨਹੀਂ ਸਕਦੀ। ਸੋ ਇਹ ਸਾਰੀਆਂ ਚੀਜ਼ਾਂ ਵਾਪਰੀਆਂ। ਪਰ ਕਮਾਲ ਦੀ ਗੱਲ ਤੇ ਇਹ ਆ ਕਿ ਇਹ ਜਿਹੜੀ ਪ੍ਰੈਸ ਕਾਨਫਰੰਸ ਚੱਲਦੀ ਪਈ ਸੀ ਜਿਹਦੇ ਵਿੱਚ ਇਹ ਸਾਰਾ ਕੁਛ ਵਾਪਰਿਆ, ਉਹ ਪ੍ਰੈਸ ਕਾਨਫਰੰਸ ਚੱਲਦੀ ਪਈ ਸੀਗੀ ਇਸੇ ਰਾਜਪਾਲ ਦੇ ਇੱਕ ਸਕੈਂਡਲ 'ਚ ਨਾ ਆਉਣ ਤੋਂ। ਸਕੈਂਡਲ ਕੀ ਸੀਗਾ? ਤਾਮਿਲਨਾਡੂ ਦਾ ਇੱਕ ਕੋਈ ਕਾਲਜ ਸੀਗਾ, ਕਾਲਜ ਦੇ ਵਿੱਚ ਇੱਕ ਪ੍ਰੋਫੈਸਰ ਕੰਮ ਕਰਦੀ ਸੀ। ਉਸ ਪ੍ਰੋਫੈਸਰ ਨੂੰ ਬੀਤੇ ਦਿਨੀ ਪੁਲਿਸ ਨੇ ਅਰੈਸਟ ਕੀਤਾ ਇੱਕ ਆਡੀਓ ਵਾਇਰਲ ਹੋਣ ਤੋਂ ਬਾਅਦ। ਉਹ ਪ੍ਰੋਫੈਸਰ ਕਾਲਜ ਦੀਆਂ ਵਿਦਿਆਰਥਣਾਂ ਨੂੰ ਐਡਜਸਟਮੈਂਟ ਕਰਨ ਦੀ ਸਲਾਹ ਦੇ ਰਹੀ ਸੀਗੀ, ਯਾਨੀ ਫਿਜ਼ੀਕਲੀ ਉਹਨਾਂ ਦੀਆਂ ਜ਼ਰੂਰਤਾਂ ਪੂਰੀਆਂ ਕਰਨ ਬਾਰੇ ਕਹਿ ਰਹੀ ਸੀਗੀ ਕਿ ਬਦਲੇ 'ਚ ਤੁਹਾਡੇ ਨੰਬਰ, ਤੁਹਾਡੇ ਜਿਹੜੇ ਪਾਸ ਅੰਕ ਉਹ ਵੱਧ ਲੱਗ ਜਾਣਗੇ। ਉਹਦੇ ਵਿੱਚ ਇਸੇ ਰਾਜਪਾਲ ਦਾ ਨਾਂ ਆਉਂਦਾ ਪਿਆ ਸੀਗਾ। ਰਾਜਪਾਲ ਦਾ ਨਾਂ ਆਉਣ ਤੋਂ ਬਾਅਦ ਰਾਜਪਾਲ ਸਫਾਈ ਦੇਣ ਆਇਆ ਸੀ, ਪ੍ਰੈਸ ਕਾਨਫਰੰਸ ਰੱਖੀ ਸੀਗੀ ਤੇ ਸਫਾਈ ਦੇ ਵਿੱਚ ਮੁੜ ਕੇ ਇਹ ਸਿਆਪਾ ਛੇੜ ਲਿਆ। ਉਹ ਤਾਂ ਇਹ ਜਿਹੜਾ ਬਨਵਾਰੀ ਲਾਲ ਪੁਰੋਹਿਤ ਆ ਨਾ, ਇਹਦਾ ਲੰਮਾ ਚੌੜਾ ਸਿਆਸੀ ਜੀਵਨ ਆ। ਇਹ ਭਾਰਤੀ ਜਨਤਾ ਪਾਰਟੀ ਨਾਲ ਤਾਲੁਕ ਰੱਖਦਾ ਹੈ। 1996 ਚ ਇਹਨੇ ਆਖਰੀ ਲੋਕ ਸਭਾ ਇਲੈਕਸ਼ਨ ਜਿੱਤਿਆ ਸੀਗਾ ਨਾਗਪੁਰ ਤੋਂ। ਵੈਸੇ ਉਸ ਤੋਂ ਪਹਿਲਾਂ ਭਾਰਤੀ ਜਨਤਾ ਪਾਰਟੀ ਚ ਆ ਚੁੱਕਾ ਸੀ। ਬਾਅਦ ਦੇ ਵਿੱਚ ਇਹਨੇ ਇੱਕ ਸਮੇਂ ਇਹਨਾਂ ਦੇ ਨਾਲੋਂ ਨਾਤਾ ਤੋੜ ਲਿਆ। ਇਹ ਫਿਰ 1999 ਚ ਭਾਰਤੀ ਜਨਤਾ ਪਾਰਟੀ ਚ ਉੱਥੋਂ ਚੱਲ ਕੇ ਕਾਂਗਰਸ ਚ ਆ ਗਿਆ। ਕਾਂਗਰਸ ਦੇ ਵਿੱਚ ਕਾਫੀ ਸਮਾਂ ਬਿਤਾਇਆ ਨੇ। ਉਸ ਤੋਂ ਬਾਅਦ ਫਿਰ ਆਪਦੀ ਪਾਰਟੀ ਵੀ ਬਣਾਈ। ਪਾਰਟੀ ਬਣਾਉਣ ਤੋਂ ਬਾਅਦ ਜਦੋਂ ਦਾਲ ਨਹੀਂ ਗਲੀ ਤੇ 2009 ਦੇ ਵਿੱਚ ਦੁਬਾਰਾ ਭਾਰਤੀ ਜਨਤਾ ਪਾਰਟੀ ਚ ਚਲਿਆ ਗਿਆ ਸੀਗਾ। ਫਿਰ ਨਾਗਪੁਰ ਤੋਂ ਇਲੈਕਸ਼ਨ ਲੜਿਆ, ਕਾਮਯਾਬ ਨਹੀਂ ਹੋਇਆ। ਕਾਂਗਰਸੀ ਉਮੀਦਵਾਰ ਨੇ ਇਹਨੂੰ ਹਰਾ ਦਿੱਤਾ ਸੀਗਾ। ਬਾਅਦ ਚ 17 ਅਗਸਤ 2016 ਨੂੰ ਅਸਮ ਦਾ ਇਹਨੂੰ ਰਾਜਪਾਲ ਬਣਾਇਆ ਗਿਆ ਸੀਗਾ। ਉੱਥੇ 1 ਸਾਲ ਹੀ ਰਿਹਾ, ਫਿਰ ਇਹਨੂੰ ਤਾਮਿਲਨਾਡੂ ਦਾ ਰਾਜਪਾਲ ਬਣਾ ਦਿੱਤਾ ਗਿਆ ਸੀ। ਵੈਸੇ ਪੁਰੋਹਿਤ ਨੇ ਇੱਕ ਬੜੀ ਸਨਸਨੀ ਫੈਲਾਈ ਸੀਗੀ 2007 ਦੇ ਵਿੱਚ, ਇਹ ਕਹਿ ਕੇ ਕਿ ਰਾਜੀਵ ਗਾਂਧੀ ਤੇ RSS ਚੀਫ ਨੇ 1999 ਦੇ ਵਿੱਚ ਇੱਕ ਡੀਲ ਕੀਤੀ ਸੀਗੀ। ਰਾਜੀਵ ਗਾਂਧੀ ਨੇ ਕਿਹਾ ਸੀਗਾ ਕਿ ਜੇ ਤੁਸੀਂ ਮੇਰੀ ਇਮਦਾਦ ਕਰਦੇ ਹੋ ਇਲੈਕਸ਼ਨਾਂ ਦੇ ਵਿੱਚ ਤਾਂ ਤੁਹਾਨੂੰ ਰਾਮ ਮੰਦਿਰ ਲਈ ਮੈਂ ਖੁੱਲਾ ਰਸਤਾ ਦੇ ਦੂੰਗਾ। ਸੋ ਇਹ ਉਸ ਸਮੇਂ ਇੱਕ ਬਹੁਤ ਸਨਸਨੀਖੇਜ਼ ਖੁਲਾਸਾ ਸੀਗਾ। ਉਦੋਂ ਬੜੀ ਚਰਚਾ ਹੋਈ ਸੀ। ਇਸੇ ਬਨਵਾਰੀ ਲਾਲ ਪੁਰੋਹਿਤ ਨੇ ਹੀ ਉਹ ਖੁਲਾਸਾ ਕੀਤਾ ਸੀਗਾ, ਕਿਉਂਕਿ ਇਹ ਨਾਗਪੁਰ ਤੋਂ ਲੰਮਾ ਸਮਾਂ ਸਿਆਸਤ ਕਰਦਾ ਰਿਹਾ, ਲੰਮਾ ਸਮਾਂ ਉੱਥੇ ਨੁਮਾਇੰਦਗੀ ਕਰਦਾ ਰਿਹਾ। ਹਾਲਾਂਕਿ ਇਹਦਾ ਕੈਰੀਅਰ ਬਹੁਤ ਲੰਮਾ ਸਿਆਸੀ ਤੌਰ ਤੇ, ਪਰ ਜਿਸ ਤਰੀਕੇ ਦੀ ਇਹਨੇ ਇਹ ਕਰਤੂਤ ਕੀਤੀ ਹੈ, ਜਿਸ ਤਰੀਕੇ ਦੀ ਇਹਨੇ ਹਰਕਤ ਕੀਤੀ ਹੈ, ਉਹ ਸਾਰਾ ਕੁਛ ਮਿੱਟੀ ਹੋ ਗਿਆ। ਜਾਪਦਾ ਮਾਫੀ ਮੰਗਣੀ ਪਵੇ ਰਾਜਪਾਲ ਨੂੰ, ਇਹ ਬਹੁਤ ਵੱਡੀ ਗੱਲ ਹੈ। ਜੀ ਜੀ। ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ, ਕਹਿੰਦੇ ਦਲਿਤਾਂ ਤੋਂ ਬਾਅਦ ਹੁਣ ਸ਼ਿਵ ਸੈਨਾ ਨੇ ਜਲੰਧਰ ਦੇ ਵਿੱਚ ਕੀਤਾ ਪ੍ਰਦਰਸ਼ਨ। ਦੇਖੋ ਇਹ ਤੁਹਾਨੂੰ ਪਤਾ ਹੀ ਹੈ, ਫਗਵਾੜੇ ਦੇ ਵਿੱਚ 3-4 ਦਿਨ ਬਹੁਤ ਜ਼ਿਆਦਾ ਤਲਖੀ ਰਹੀ, ਬਹੁਤ ਜ਼ਿਆਦਾ ਕਸ਼ੀਦਗੀ ਰਹੀ ਦੋ ਭਾਈਚਾਰਿਆਂ ਦੇ ਦਰਮਿਆਨ। ਜੀ, ਦਲਿਤ ਭਾਈਚਾਰਾ ਦੇ ਸਾਹਮਣੇ ਫਿਰ ਇਹ ਸ਼ਿਵ ਸੈਨਾ ਵਾਲੇ ਸੀਗੇ। ਉੱਥੇ ਗੋਲੀ ਵੀ ਚੱਲੀ ਆ, 3-4 ਬੰਦੇ ਫੱਟੜ ਆ। ਉਸ ਤੋਂ ਬਾਅਦ ਹੁਣ ਕੱਲ ਹੀ ਇੰਟਰਨੈਟ ਚਲਾਇਆ ਇਹਨਾਂ ਨੇ 4 ਜ਼ਿਲ੍ਹਿਆਂ ਦੇ ਵਿੱਚ, ਹੁਸ਼ਿਆਰਪੁਰ, ਕਪੂਰਥਲਾ, ਸ਼ਹੀਦ ਭਗਤ ਸਿੰਘ ਨਗਰ ਤੇ ਇਹ ਸਾਰੇ ਜਿਹੜੇ ਜਲੰਧਰ ਜ਼ਿਲ੍ਹੇ, ਇੱਕ ਸਾਰੇ ਜ਼ਿਲ੍ਹੇ ਸੀਗੇ ਜਿਹੜੇ ਇੰਟਰਨੈਟ ਤੋਂ ਮਹਿਰੂਮ ਰੱਖੇ ਗਏ 4-5 ਦਿਨ। ਉਸ ਤੋਂ ਬਾਅਦ ਥੋੜ੍ਹੀਆਂ ਜਿਹੀਆਂ ਹੁਣ ਸਥਿਤੀਆਂ ਠੀਕ ਹੋਈਆਂ ਤੇ ਜਲੰਧਰ ਦੇ ਵਿੱਚ ਅੱਜ ਦਲਿਤਾਂ ਨੇ ਉੱਥੇ ਇੱਕ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨ ਦੇ ਦੌਰਾਨ ਹੋਇਆ ਕਿ ਉਹਨਾਂ ਨੇ ਸ਼ਿਵ ਸੈਨਾ ਵਾਲਿਆਂ ਦਾ ਕੋਈ ਝੰਡਾ ਝੁੰਡਾ ਸਾੜ ਦਿੱਤਾ। ਉਸ ਤੋਂ ਬਾਅਦ ਜਿਵੇਂ ਹੀ ਇਹ ਗੱਲ ਸ਼ਿਵ ਸੈਨਾ ਵਾਲਿਆਂ ਤੱਕ ਪਹੁੰਚੀ, ਇਹ ਵੀ ਉੱਥੇ ਪ੍ਰਦਰਸ਼ਨ ਕਰਨਾ ਉਤਰੇ ਤੇ ਦੱਸਦੇ ਆ ਕਿ ਇਹਨਾਂ ਨੇ ਵੀ ਕਾਫੀ ਉੱਥੇ ਤਕੜਾ ਪ੍ਰਦਰਸ਼ਨ ਕੀਤਾ। ਕਾਫੀ ਇਹਨਾਂ ਨੇ ਜ਼ਬਰਦਸਤ ਤਰੀਕੇ ਨਾਲ ਨਾਅਰੇਬਾਜ਼ੀ ਕੀਤੀ ਹੈ। ਉਸ ਤੋਂ ਬਾਅਦ ਕੁਝ ਸਮੇਂ ਲਈ ਦੱਸਦੇ ਆ ਕਿ ਬਾਜ਼ਾਰ ਵੀ ਥੋੜੇ ਜਿਹੇ ਸਹਿਮ ਗਏ, ਕਿਆ ਕੀ ਬਣ ਗਿਆ
ਹਾਲਾਂਕਿ ਪੁਲਿਸ ਦੇ ਨਾਲ ਇਹਨਾਂ ਦੀ ਫਿਰ ਆਪਸੀ ਗੱਲਬਾਤ ਹੋਈ ਹੈ। ਪੁਲਿਸ ਨੇ ਕੁਛ ਵਿਅਕਤੀਆਂ ਤੇ ਪਰਚਾ ਦਰਜ ਕੀਤਾ ਇਸ ਮਾਮਲੇ ਦੇ ਵਿੱਚ। ਪਰ ਸਭ ਤੋਂ ਵੱਡੀ ਗੱਲ ਤੇ ਇਹ ਆ ਨਾ ਕਿ ਦੇਖੋ, ਫਗਵਾੜੇ ਦੇ ਵਿੱਚ ਜੋ ਕੁਛ ਵਾਪਰਿਆ, ਪੁਲਿਸ ਉਹਦੇ ਤੋਂ ਸਬਕ ਨਹੀਂ ਲੈ ਰਹੀ। ਫਗਵਾੜੇ ਦੇ ਵਿੱਚ ਅੱਧੀ ਰਾਤ ਨੂੰ ਗੋਲੀਆਂ ਚਲਾਈਆਂ ਗਈਆਂ। ਦਲਿਤ ਕਹਿੰਦੇ ਆ ਕਿ ਸ਼ਿਵ ਸੈਨਾ ਵਾਲਿਆਂ ਨੇ ਗੋਲੀਆਂ ਚਲਾਈਆਂ, ਔਰ ਜਦੋਂ ਗੋਲੀਆਂ ਚਲਾਈਆਂ ਗਈਆਂ ਐਨ ਮੌਕੇ ਤੇ ਬਿਜਲੀ ਬੰਦ ਕਰ ਦਿੱਤੀ ਗਈ, ਬਿਜਲੀ ਕੱਟ ਕਰ ਦਿੱਤੀ ਗਈ ਤਾਂ ਕਿ CCTV ਕੈਮਰਾ 'ਚ ਕੈਦ ਨਾ ਹੋ ਸਕਣ। ਫਿਰ ਉਹਨਾਂ ਨੂੰ ਖੁੱਲਾ ਖੇਡ ਕੇ ਖੁੱਲਾ ਭੱਜਣ ਦਾ ਮੌਕਾ ਦਿੱਤਾ ਗਿਆ। ਇਹ ਸਾਰੇ ਦੋਸ਼ ਲੱਗਦੇ ਆ। ਚਲੋ, ਦੋਸ਼ ਇੱਕ ਦੂਜੇ ਤੇ ਲਾਉਂਦੀਆਂ ਹੀ ਆ ਧਿਰਾਂ, ਪਰ ਸਭ ਤੋਂ ਵੱਡੀ ਗੱਲ ਤੇ ਇਹ ਹੈ ਕਿ ਜਦੋਂ ਇਸ ਤਰ੍ਹਾਂ ਦੀ ਇੱਕ ਝੜਪ ਹੋ ਚੁੱਕੀ ਆ ਤਾਂ ਇਹ ਜਿਹੜੇ 4 ਜ਼ਿਲ੍ਹੇ ਸੈਂਸਿਟਿਵ ਜ਼ਿਲ੍ਹੇ ਰੱਖੇ ਗਏ ਉਸ ਝੜਪ ਤੋਂ ਬਾਅਦ, ਚਾਹੇ ਹੁਸ਼ਿਆਰਪੁਰ ਹੋਵੇ, ਚਾਹੇ ਕਪੂਰਥਲਾ ਹੋਵੇ, ਚਾਹੇ ਇਹ ਸ਼ਹੀਦ ਭਗਤ ਸਿੰਘ ਨਗਰ ਹੋਵੇ, ਚਾਹੇ ਹੁਸ਼ਿਆਰਪੁਰ ਹੋਵੇ, ਜਲੰਧਰ ਹੋਵੇ, ਸੋ ਇਹ ਜਿਹੜੇ 4-5 ਜ਼ਿਲ੍ਹੇ ਰੱਖੇ ਗਏ ਆ, ਇਹਨਾਂ 4-5 ਜ਼ਿਲ੍ਹਿਆਂ ਦੇ ਵਿੱਚ ਇਸ ਤਰ੍ਹਾਂ ਦੇ ਜਲੂਸ ਨਿਕਲੇ, ਇਸ ਤਰ੍ਹਾਂ ਦੇ ਪ੍ਰਦਰਸ਼ਨ ਹੋਣੇ ਦੁਆਬੇ ਦੇ ਵਿੱਚ, ਇਹ ਆਪਣੇ ਆਪ ਤੇ ਪੁਲਸੀਆ ਵਿਵਸਥਾ ਤੇ ਸਵਾਲ ਖੜਾ ਕਰਦੇ ਆ। ਕਿਉਂਕਿ ਜਦੋਂ ਤੁਹਾਨੂੰ ਪਤਾ ਆ ਕਿ ਇੰਨੀ ਜ਼ਿਆਦਾ ਕਸ਼ੀਦਗੀ ਫੈਲੀ ਪਈ ਹੈ ਦੋ ਭਾਈਚਾਰਿਆਂ 'ਚ, ਬਹੁਤ ਜ਼ਿਆਦਾ ਤਲਖੀ ਹੋਈ ਪਈ ਆ, ਬਹੁਤ ਜ਼ਿਆਦਾ ਗਰਮੀ ਆ, ਖਿਚਾਤੂ ਆ, ਤਾਂ ਤੁਸੀਂ ਇਹ ਇਜਾਜ਼ਤ ਕਿਉਂ ਦੇ ਰਹੇ ਹੋ? ਤੁਹਾਨੂੰ ਕੋਈ ਨਾ ਕੋਈ ਐਸਾ ਪ੍ਰਬੰਧ ਕਰਕੇ ਰੱਖਣਾ ਚਾਹੀਦਾ ਕਿ ਕਿਸੇ ਵੀ ਭਾਈਚਾਰੇ ਦੇ ਬੰਦੇ ਇਕੱਠੇ ਨਾ ਹੋਣ, ਕਿਸੇ ਵੀ ਭਾਈਚਾਰੇ ਦੇ ਬੰਦੇ ਇਹੋ ਜਿਹਾ ਕੰਮ ਨਾ ਕਰ ਸਕਣ ਜਿਹਦੇ ਨਾਲ ਦੂਸਰਾ ਭਾਈਚਾਰਾ ਜਿਹੜਾ ਉਹ ਉਕਸਾਹਟ ਦੇ ਵਿੱਚ ਆ ਕੇ ਫਿਰ ਰਿਐਕਟ ਕਰੇ। ਤਾਂ ਮੇਰੇ ਖਿਆਲ ਦੇ ਨਾਲ ਪੁਲਿਸ ਨੂੰ ਥੋੜਾ ਜਿਹਾ ਸੈਂਸਿਟਿਵ ਹੋਣ ਦੀ ਜ਼ਰੂਰਤ ਆ। ਜੀ ਜੀ ਜੀ। ਅਗਲੀ ਜਿਹੜੀ ਆਪਾਂ ਖਬਰ ਕਰਦੇ ਹਾਂ, ਭਾਈ ਹਰਮਿੰਦਰ ਸਿੰਘ ਮਿੰਟੂ ਹੁਣਾਂ ਦੀ ਜੇਲ੍ਹ ਦੇ ਵਿੱਚ ਮੌਤ। ਇਹ ਖਬਰ ਜਿਹੜੀ ਹੈ ਸ਼ਾਮੀ ਆਈ ਆ, ਦੱਸਦੇ ਆ ਕਿ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਹਾਰਟ ਅਟੈਕ ਦੇ ਨਾਲ ਹੋਈ ਆ, ਦਿਲ ਦੇ ਦੌਰੇ ਦੇ ਨਾਲ ਹੋਈ ਆ। ਪਰ ਕੁਛ ਲੋਕ ਕਹਿੰਦੇ ਆ ਕਿ ਦਿਮਾਗ ਦੀ ਨਸ ਫਟੀ ਆ, ਦਿਮਾਗ ਦੀ ਨਾੜੀ ਫਟੀ ਆ। ਹਾਲੇ ਇਹ ਦੋਵੇਂ ਚਰਚੇ ਬਰੋਬਰ ਚੱਲਦੇ ਪਏ ਆ, ਪਰ ਇੱਕ ਚਰਚਾ ਵੀ ਚੱਲਦਾ ਪਿਆ ਜੀ ਉਹਨਾਂ ਤੇ ਤਸ਼ੱਦਦ ਕੀਤਾ ਗਿਆ, ਹਰਮਿੰਦਰ ਸਿੰਘ ਮਿੰਟੂ ਤੇ ਤਸ਼ੱਦਦ ਕਰਕੇ ਉਹਦੀ ਮੌਤ ਹੋਈ ਆ। ਇਹ ਆਪਣੀ ਥਾਂ ਤੇ ਇੱਕ ਪ੍ਰੋਪੇਗੈਂਡਾ ਹੈ, ਪਰ ਦੂਜੇ ਪਾਸੇ ਜਿਹੜੀਆਂ ਹਾਲੇ ਤੱਕ ਅਧਿਕਾਰਤ ਰਿਪੋਰਟਾਂ ਆਈਆਂ ਨੇ ਉਹਨਾਂ ਤੋਂ ਇਹੀ ਪਤਾ ਲੱਗਿਆ ਕਿ ਹਰਮਿੰਦਰ ਸਿੰਘ ਮਿੰਟੂ ਦੀ ਲਾਸ਼ ਜਿਹੜੀ ਹੈ ਉਹ SM ਰਜਿੰਦਰਾ ਹਸਪਤਾਲ ਪਟਿਆਲਾ ਦੇ ਵਿੱਚ ਰੱਖੀ ਗਈ ਆ। ਹੁਣ ਪੋਸਟਮਾਰਟਮ ਸਵੇਰੇ ਹੋਣਾ, ਪੋਸਟਮਾਰਟਮ ਦੀ ਰਿਪੋਰਟ ਤੋਂ ਬਾਅਦ ਹੀ ਪੁਸ਼ਟੀ ਹੋਊਗੀ ਕਿ ਮੌਤ ਦਿਲ ਦੇ ਦੌਰੇ ਨਾਲ ਹੋਈ ਆ ਜਾਂ ਦਿਮਾਗ ਦੀ ਨਾੜੀ ਫਟਣ ਕਰਕੇ ਹੋਈ ਆ। ਉਹਨਾਂ ਦੇ ਰਿਸ਼ਤੇਦਾਰ ਤੇ ਸਿੱਧੇ ਤੌਰ ਤੇ ਕਹਿੰਦੇ ਪਏ ਆ ਕਿ CBI ਦੀ ਇਨਵੈਸਟੀਗੇਸ਼ਨ ਹੋਣੀ ਚਾਹੀਦੀ ਇਸ ਮਾਮਲੇ 'ਚ। ਉਹਨਾਂ ਦਾ ਇੱਕ ਰਿਲੇਟਿਵ ਹੋਰ ਦੇ ਰਿਹਾ ਸੀਗਾ ਕੈਮਰਿਆਂ ਤੇ ਬਾਈਟ, ਉਹ ਕਹਿੰਦਾ ਕਿ ਦੇਖੋ ਇਹ ਹਰਮਿੰਦਰ ਸਿੰਘ ਮਿੰਟੂ ਦੀ ਮੌਤ ਹੋਈ ਹੈ ਜਿਹੜੀ, ਇਹ ਮੌਤ ਜੇਲ੍ਹ ਦੇ ਅੰਦਰ ਹੀ ਹੋ ਗਈ ਸੀ, ਮਤਲਬ ਕਿ ਉਹਨੂੰ ਮਰੇ ਨੂੰ ਇਹ ਬਾਹਰ ਲਿਆਏ ਆ, ਕਿਉਂਕਿ ਉਹਨੂੰ ਆਮ ਤੌਰ ਤੇ ਜੇਲ੍ਹ ਚੋਂ ਕੱਢਦੇ ਹੀ ਨਹੀਂ ਸਕੇ। ਤਾਂ ਕਿਤੇ ਨਾ ਕਿਤੇ ਜੇਲ੍ਹ ਪ੍ਰਬੰਧਨ ਦੀ ਇਹ ਕੁਤਾਹੀ ਆ। ਇਸ ਕਰਕੇ ਕਿਉਂਕਿ ਜੇਲ੍ਹ ਪ੍ਰਬੰਧਨ ਦੀ ਇੱਕ ਕੁਤਾਹੀ ਆ ਤਾਂ ਜੇਲ੍ਹ ਪ੍ਰਬੰਧਨ ਇਹਦੀ ਇਨਵੈਸਟੀਗੇਸ਼ਨ ਕਰੇ, ਇਹ ਠੀਕ ਨਹੀਂ ਜਾਪਦਾ। ਇਸ ਕਰਕੇ ਇਹ ਇਨਵੈਸਟੀਗੇਸ਼ਨ ਹੈ ਜਿਹੜੀ ਉਹ CBI ਤੋਂ ਕਰਵਾਉਣੀ ਚਾਹੀਦੀ ਆ। ਸੋ ਇਹ ਹੁਣ ਦੇਖੋ ਅੱਗੇ ਕੀ ਜੁਡੀਸ਼ੀਅਲ ਇਨਕੁਆਇਰੀ ਦਾ ਹੁਕਮ ਦਿੰਦੇ ਆ ਜਾਂ ਕੋਈ ਹੋਰ ਕੋਈ ਇਨਕੁਆਇਰੀ ਲਾਉਂਦੇ, ਕਿਉਂਕਿ ਇਸ ਮਾਮਲੇ ਦੇ ਵਿੱਚ ਇਨਕੁਆਇਰੀ ਤਾਂ ਹੋਏਗੀ, ਇਹ ਤੇ ਬਿਲਕੁਲ ਤੈਅ ਆ, ਪਰ ਕਿਹੜੀ ਇਨਕੁਆਇਰੀ ਹੋਏਗੀ, ਕੌਣ ਇਨਕੁਆਇਰੀ ਕਰੇਗਾ, ਇਹ ਦੇਖਣਾ ਦਿਲਚਸਪ ਰਹੇਗਾ। ਦੂਜੀ ਚੀਜ਼ ਇਹ ਆ ਕਿ ਦੇਖੋ ਹਰਮਿੰਦਰ ਸਿੰਘ ਮਿੰਟੂ, ਉਸ ਤੋਂ ਪਹਿਲਾਂ ਵਿੱਕੀ ਗੌਂਡਰ, ਫਿਰ ਪਹਿਲਾਂ ਇਹਨਾਂ ਦਾ ਇੱਕ ਨੈਕਸਸ ਜੋੜਿਆ ਗਿਆ ਸੀਗਾ ਕਿ ਇਹਨਾਂ ਨੇ ਨੈਕਸਸ ਬਣਾ ਲਿਆ ਜੇਲ੍ਹ ਦੇ ਵਿੱਚ ਰਹਿੰਦਿਆਂ ਭੱਜਣ ਤੋਂ ਪਹਿਲਾਂ। ਉਸ ਤੋਂ ਬਾਅਦ ਬੰਦੇ ਜਿਹੜੇ ਖਤਮ ਹੋਏ ਆ, ਇਹ ਵੀ ਇੱਕ ਇਤਫਾਕ ਕਿਹਾ ਜਾ ਸਕਦਾ। ਦੂਜੀ ਗੱਲ ਇਹ ਆ ਕਿ ਹਰਮਿੰਦਰ ਸਿੰਘ ਮਿੰਟੂ ਇਸ ਸਮੇਂ ਆਮ ਤੌਰ ਤੇ ਬਾਹਰ ਨਹੀਂ ਸੀ ਆਉਂਦੇ, ਬਹੁਤ ਘੱਟ ਬਾਹਰ ਲਿਆਂਦਾ ਜਾਂਦਾ ਸੀਗਾ, ਬਿਮਾਰ ਸੀ ਜਾਂ ਕੀ ਸੀਗੇ, ਯਕਦਮ ਇਹ ਸਭ ਕੁਛ ਹੋਇਆ, ਉਹਦੇ ਬਾਰੇ ਹਾਲੇ ਤੱਕ ਕੋਈ ਠੋਸ ਜਾਣਕਾਰੀ ਨਹੀਂ। ਹਾਂ, ਵਿੱਚੋਂ ਇਹ ਖਬਰ ਮਿਲਦੀ ਪਈ, ਹਾਲਾਂਕਿ ਅਧਿਕਾਰਤ ਤੌਰ ਤੇ ਕੋਈ ਪੁਸ਼ਟੀ ਨਹੀਂ ਕਰਦਾ ਪਿਆ ਕਿ ਉੱਥੇ ਕੈਦੀਆਂ ਨੇ ਹੜਤਾਲ ਕੀਤੀ ਹੈ ਇਸ ਮੌਤ ਤੋਂ ਬਾਅਦ ਜੀ। ਸੋ ਇਹ ਮਸਲਾ ਜਿਹੜਾ ਕਾਫੀ ਗੁੰਝਲਦਾਰ ਹੈ, ਕਾਫੀ ਪੇਚੀਦਾ ਹੈ। ਪਹਿਲਾਂ ਤੇ ਸਭ ਤੋਂ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਹੈ ਜੀ ਉਹ ਦੇਖਣੀ ਪਊਗੀ, ਔਰ ਦੂਸਰਾ ਇਹ ਹੈ ਕਿ ਬਾਅਦ ਦੇ ਵਿੱਚ ਸਰਕਾਰ ਕਿਸ ਤਰ੍ਹਾਂ ਦਾ ਇਨਕੁਆਇਰੀ ਦਾ ਕੋਈ ਹੁਕਮ ਦਿੰਦੀ ਹੈ ਉਹ ਦੇਖਣਾ ਪਊਗਾ। ਬਾਕੀ ਹਰਮਿੰਦਰ ਸਿੰਘ ਮਿੰਟੂ ਤੁਹਾਨੂੰ ਪਤਾ ਹੀ ਹੈ 2014 ਤੋਂ ਅੰਦਰ ਸੀਗੇ। ਇਸ ਤੋਂ ਪਹਿਲਾਂ ਉਹ ਗੋਆ ਦੇ ਵਿੱਚ ਸ਼ਾਇਦ ਕੰਮ ਕਰਦੇ ਸੀ ਆਪਣੇ ਪਰਿਵਾਰ ਨਾਲ, ਅੱਛਾ ਖਾਸਾ ਬਿਜ਼ਨਸ ਸੀਗਾ। ਭਨਿਆਰੇ ਵਾਲਾ ਜਦੋਂ ਪ੍ਰਕਰਨ ਵਾਪਰਿਆ ਉਸ ਤੋਂ ਬਾਅਦ ਫਿਰ ਇੱਧਰਲੇ ਪਾਸੇ ਆਏ, ਤਾਂ ਫਿਰ ਕਾਫੀ ਲੰਮਾ ਸਮਾਂ ਦੇਸ਼ ਤੋਂ ਬਾਹਰ ਰਹੇ।
ਇੰਟਰਪੋਲ ਦੇ ਜ਼ਰੀਏ ਇਹਨਾਂ ਨੇ 2014 ਚ ਫੜਿਆ ਸੀ, ਬਾਅਦ ਦੇ ਵਿੱਚ ਜੇਲ੍ਹ ਵਾਲੀ ਫਰਾਰੀ ਹੋਈ, ਫਿਰ ਦਿੱਲੀ ਤੋਂ ਫੜੇ ਗਏ। ਉਸ ਤੋਂ ਬਾਅਦ ਸਾਰਾ ਕੁਛ ਏਦਾਂ ਚੱਲਿਆ, ਕਾਲੀ ਕਾਲੀ ਕੇਸਾਂ ਦੇ ਟ੍ਰਾਇਲ ਹੋਏ, ਉਹਦੇ ਵਿੱਚੋਂ ਕਾਫੀ ਕੇਸਾਂ ਚ ਮੇਰੇ ਖਿਆਲ ਦੇ ਨਾਲ ਬਰੀ ਵੀ ਹੋ ਗਏ ਸੀਗੇ। ਤਾਂ ਅਚਾਨਕ ਇਹ ਅੱਜ ਖਬਰ ਆਈ ਹੈ, ਸਾਰਿਆਂ ਨੇ ਬਹੁਤ ਜ਼ਿਆਦਾ ਹੈਰਾਨਗੀ ਮਹਿਸੂਸ ਕੀਤੀ ਹੈ ਕਿ ਯਕਦਮ ਕੀ ਕੁਛ ਵਾਪਰ ਗਿਆ। ਪਰ ਹੁਣ ਸਾਰਿਆਂ ਦੀ ਟਿਕਟ ਕੀ ਹੈ ਜਿਹੜੀ, ਉਹ ਕੱਲ ਜਿਹੜਾ ਪੋਸਟਮਾਰਟਮ ਹੋਏਗਾ ਉਹਦੇ ਤੇ ਲੱਗੀ ਹੈ ਕਿ ਪੋਸਟਮਾਰਟਮ ਦੇ ਵਿੱਚ ਡਾਕਟਰ ਇਸ ਮੌਤ ਨੂੰ ਕਿਹੜੀ ਵਜ੍ਹਾ ਦੇ ਨਾਲ ਜੋੜਦੇ ਆ, ਇਹ ਦੇਖਣਾ ਹੋਏਗਾ। ਜੀ ਜੀ, ਅਗਲੀ ਜਿਹੜੀ ਆਪਾਂ ਗੱਲ ਕਰਦੇ ਹਾਂ ਮਿੰਟੂ ਜੀ, ਵੀ ਭਾਈ ਜਗਤਾਰ ਸਿੰਘ ਹਵਾਰਾ ਦੀ ਪਟੀਸ਼ਨ ਤੇ ਸਰਕਾਰ ਨੂੰ ਹਾਈ ਕੋਰਟ ਦਾ ਨੋਟਿਸ। ਜਗਤਾਰ ਸਿੰਘ ਹਵਾਰਾ ਦੀ ਜਿਹੜੀ ਪਟੀਸ਼ਨ ਆ ਉਹ ਇਸ ਨੁਕਤੇ ਨੂੰ ਲੈ ਕੇ ਆ ਕਿ ਉਹਨਾਂ ਨੂੰ ਜਿਹੜਾ ਉੱਥੇ ਤਿਹਾੜ ਜੇਲ੍ਹ ਦੇ ਵਿੱਚ ਰੱਖਿਆ ਗਿਆ ਉਹ ਗੈਰ ਕਾਨੂੰਨੀ ਆ। ਇਹਨਾਂ ਨੇ ਜੋ ਤਰਕ ਦਿੱਤਾ ਹੈ ਉਹ ਤਰਕ ਇਹ ਆ, ਉਹ ਆਂਦੇ ਆ ਕਿ ਦੇਖੋ ਜਿੰਨੇ ਕੇਸ ਸੀਗੇ ਸਾਡੇ ਉਹ ਸਾਰੇ ਪੰਜਾਬ ਦੇ ਵਿੱਚ ਆ, ਪਰ ਇੱਥੇ ਤਿਹਾੜ ਜੇਲ੍ਹ ਦੇ ਵਿੱਚ ਸਾਨੂੰ ਕੈਦ ਕੀਤਾ ਗਿਆ, ਜਦਕਿ ਤਿਹਾੜ ਜੇਲ੍ਹ ਦੇ ਵਿੱਚ ਤੇ ਕੋਈ ਕੇਸ ਹੈਗਾ ਹੀ ਨਹੀਂ। ਹਵਾਰੇ ਦਾ ਵਕੀਲ ਜੋ ਉੱਥੇ ਕਹਿ ਰਿਹਾ, ਜੋ ਉਹਦਾ ਤਰਕ ਆ, ਉਹ ਕੁੱਲ ਮਿਲਾ ਕੇ ਇਹੋ ਹੀ ਆ ਕਿ ਜਦੋਂ ਬੰਦੇ ਦਾ ਇੱਥੇ ਕੋਈ ਕੇਸ ਹੀ ਹੈ ਨਹੀਂ ਤਾਂ ਫਿਰ ਤਿਹਾੜ ਜੇਲ੍ਹ ਦੇ ਵਿੱਚ ਜਿਹੜੀ ਉਹਦੀ ਕੈਦ ਆ, ਕੀ ਉਹ ਸੰਵਿਧਾਨਕ ਆ, ਕੀ ਉਹ ਕਾਨੂੰਨ ਆ, ਜਾਂ ਉਹ ਗੈਰ ਕਾਨੂੰਨੀ ਆ। ਤਾਂ ਹੁਣ ਇਸ ਮਸਲੇ ਤੇ ਹਾਲਾਂਕਿ ਜਿਹੜਾ ਦੂਸਰਾ ਸਰਕਾਰੀ ਵਕੀਲ ਹੈ, ਇੱਕ ਤੇ ਹਵਾਰਾ ਦੇ ਵਕੀਲ ਹੈ ਜਿਹੜੇ ਉਹ ਜਾ ਕੇ ਉੱਥੇ ਬੋਲਦੇ ਪਏ, ਇੱਕ ਜਿਹੜਾ ਸਰਕਾਰੀ ਵਕੀਲ ਹੈ ਦੂਸਰੇ ਪੱਖ ਤੋਂ, ਉਹ ਕਹਿੰਦਾ ਕਿ ਦੇਖੋ ਜਦੋਂ ਹਵਾਰਾ ਦੀ ਜੇਲ੍ਹ ਬਦਲੀ ਕੀਤੀ ਜਾਊਗੀ ਤਾਂ ਡਰ ਇਹ ਆ ਕਿ ਰਸਤੇ ਦੇ ਵਿੱਚ ਇਹਨੂੰ ਛੁਡਾ ਲਿਆ ਜਾਊਗਾ। ਸੋ ਇਸ ਕਰਕੇ ਜੇਲ੍ਹ ਬਦਲੀ ਨਹੀਂ ਕੀਤੀ ਜਾ ਸਕਦੀ। ਜਦ ਕਿ ਦੂਜਾ ਉਹਨਾਂ ਨੇ ਜਿਹੜਾ ਤਰਕ ਦਿੱਤਾ ਵਕੀਲ ਸਾਹਿਬ ਨੇ, ਉਹ ਇਹ ਤਰਕ ਦੇ ਰਹੇ ਆ ਕਿ ਦੇਖੋ ਜੀ ਜਦੋਂ ਹਵਾਰਾ ਨੂੰ ਇੱਥੇ ਲਿਆ ਕੇ ਨਜ਼ਰਬੰਦ ਕੀਤਾ ਗਿਆ ਸੀ ਉਦੋਂ ਦਿੱਲੀ ਦੇ ਵਿੱਚ ਇੱਕ ਕੇਸ ਚੱਲਦਾ ਸੀ, ਤਾਂ ਬਾਅਦ ਦੇ ਵਿੱਚ ਉਹ ਕੇਸ ਬਰੀ ਹੋ ਗਿਆ। ਤਾਂ ਹੁਣ ਕਿਉਂਕਿ ਕੇਸ ਤੇ ਬਰੀ ਹੋ ਗਿਆ, ਪਰ ਇਹ ਡਰ ਹੈ ਕਿ ਜਦੋਂ ਇਹਨਾਂ ਦੀ ਜੇਲ੍ਹ ਬਦਲੀ ਕੀਤੀ ਜਾਊਗੀ ਤਾਂ ਉਦੋਂ ਰਸਤੇ ਦੇ ਵਿੱਚ ਕੁਛ ਨਾ ਕੁਛ ਵਾਪਰ ਸਕਦਾ, ਕੁਛ ਨਾ ਕੁਛ ਇਸ ਤਰ੍ਹਾਂ ਫਰਾਰੀ ਕਰਵਾਉਣ ਲਈ ਕੋਸ਼ਿਸ਼ ਕੀਤੀ ਜਾ ਸਕਦੀ ਹੈ। ਸੋ ਇਸ ਕਰਕੇ ਜੇਲ੍ਹ ਬਦਲੀ ਨਹੀਂ ਹੋ ਰਹੀ। ਤਾਂ ਹੁਣ ਸਰਕਾਰ ਨੂੰ ਨੋਟਿਸ ਕੀਤਾ ਗਿਆ ਕਿ ਭਾਈ ਤੁਸੀਂ ਆ ਕੇ ਜਵਾਬ ਦਿਓ। ਸਰਕਾਰ ਕੀ ਜਵਾਬ ਦਿੰਦੀ ਹੈ ਉਹ ਹੁਣ ਦੇਖਣਾ ਦਿਲਚਸਪ ਹੋਏਗਾ। ਅਗਲੀ ਤਰੀਕ ਮੇਰੇ ਖਿਆਲ ਦੇ ਨਾਲ 28 ਮਈ ਪਾਈ ਗਈ ਆ, ਤੇ ਲੱਗਦਾ ਇਹੋ ਹੀ ਆ ਕਿ ਜਗਤਾਰ ਸਿੰਘ ਹਵਾਰਾ ਹੋਰਾਂ ਦਾ ਤਰਕ ਮਜ਼ਬੂਤ ਆ ਹਾਲ ਦੀ ਘੜੀ। ਪਰ ਰੌਲਾ ਇਹ ਆ ਕਿ ਜੇਲ੍ਹ ਪ੍ਰਬੰਧਨ ਦਾ ਇੱਕ ਢਾਂਚਾ, ਉਹਦੇ ਕੋਲ ਇਹ ਬਹਾਨਾ ਹੁੰਦਾ ਕਿ ਪ੍ਰਬੰਧਕੀ ਆਧਾਰ ਤੇ ਅਸੀਂ ਇਹਨਾਂ ਨੂੰ ਇੱਥੇ ਰੱਖਿਆ ਹੋਇਆ। ਕੋਈ ਵੀ ਕੈਦੀ ਹੋਵੇ ਕਹਿੰਦੇ ਕਿ ਪ੍ਰਬੰਧਕੀ ਆਧਾਰ ਤੇ ਅਸੀਂ ਇਹਨਾਂ ਨੂੰ ਰੱਖਿਆ ਹੋਇਆ। ਸੋ ਇਹ ਦੇਖਣਾ ਹੋਏਗਾ ਕਿ ਇਹ ਜਿਹੜਾ ਲੌਜਿਕ ਹੁੰਦਾ ਕਿ ਪ੍ਰਬੰਧਕੀ ਆਧਾਰ ਤੇ, ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਰਕਾਰੀ ਵਕੀਲ ਸਾਹਿਬ ਕਹਿ ਰਹੇ ਆ ਕਿ ਦੇਖੋ ਜੀ ਜੇ ਅਸੀਂ ਇਹਨਾਂ ਨੂੰ ਉੱਥੇ ਦੂਜੀ ਜੇਲ੍ਹ ਦੇ ਵਿੱਚ ਸ਼ਿਫਟ ਕਰਦੇ ਹਾਂ ਕਿਸੇ ਪੰਜਾਬ ਦੀ ਜੇਲ੍ਹ ਦੇ ਵਿੱਚ, ਤਾਂ ਰਸਤੇ ਦੇ ਵਿੱਚ ਇਹ ਹੋ ਸਕਦਾ ਕਿ ਹਮਲਾ ਕਰਕੇ ਇਹਨਾਂ ਨੂੰ ਫਰਾਰ ਕੀਤਾ ਜਾਵੇ। ਤਾਂ ਉਹ ਵੀ ਬਹਾਨਾ ਜਿਹੜਾ ਫੇਰ ਜਾ ਕੇ ਕੇਂਦਰ ਸਰਕਾਰ ਵੀ ਜਾਂ ਦਿੱਲੀ ਦੀ ਸਰਕਾਰ ਵੀ ਇੱਥੇ ਕਰ ਸਕਦੀ ਹੈ, ਪਰ ਕੋਰਟ ਉਹਨੂੰ ਪ੍ਰਵਾਨ ਕਰਦੀ ਹੈ ਜਾਂ ਰੱਦ ਕਰਦੀ ਹੈ, ਇਹ ਦੇਖਣਾ ਦਿਲਚਸਪ ਰਹੇਗਾ। ਜੀ ਤੇ ਮਿੰਟੂ ਜੀ ਅਗਲੀ ਗੱਲ ਕਰੀਏ ਵੀ ਅਕਾਲੀਆਂ ਨੇ ਫੇਰ ਕੱਸੇ ਜਿਹੜੇ ਭਾਜਪਾ ਦੇ ਉੱਤੇ ਨਿਸ਼ਾਨੇ। ਦੇਖੋ ਇਹਨਾਂ ਦਾ ਰਿਸ਼ਤਾ ਕਦੇ ਉਹ ਕਹਿੰਦੇ ਨੇ ਕਦੇ ਸ਼ਾਇਦ ਕਦੇ ਨੀਮ ਇਹ ਕਦੇ ਮਿੱਠੇ ਹੋ ਜਾਂਦੇ ਆ, ਕਦੇ ਨਿੰਮ ਵਾਂਗੂ ਖੜਕਣ ਛੱਡਦੇ ਆ। ਹੁਣ ਫੇਰ ਨਰੇਸ਼ ਗੁਜਰਾਲ ਨੇ ਭਾਰਤੀ ਜਨਤਾ ਪਾਰਟੀ ਤੇ ਤਿੱਖੇ ਵਾਰ ਕੀਤੇ ਆ। ਨਰੇਸ਼ ਗੁਜਰਾਲ ਨੇ ਅੱਗੇ ਵੀ ਕਾਫੀ ਤਿੱਖੇ ਹਮਲੇ ਕੀਤੇ ਸੀ। ਤੁਹਾਨੂੰ ਯਾਦ ਹੋਣਾ ਜਦੋਂ ਨਿਹਾਲ ਸਿੰਘ ਮਜੀਠੀਆ ਕਾਲਜ ਦਾ ਨਾਮ ਬਦਲਿਆ ਗਿਆ ਸੀਗਾ ਤਾਂ ਉਦੋਂ ਨਰੇਸ਼ ਗੁਜਰਾਲ ਨੇ ਬੜੀ ਬਹੁਤ ਸਖਤ ਭਾਸ਼ਾ ਵਰਤ ਕੇ ਭਾਰਤੀ ਜਨਤਾ ਪਾਰਟੀ ਦੀ ਆਲੋਚਨਾ ਕੀਤੀ ਸੀਗੀ। ਔਰ ਕਾਫੀ ਮੌਕਿਆਂ ਤੇ ਜੇ ਆਪਾਂ ਆ 4-5 ਮਹੀਨਿਆਂ ਦਾ ਵਕਫਾ ਲਈਏ ਤਾਂ ਇਸ ਵਕਫੇ ਦੇ ਦੌਰਾਨ ਕਾਫੀ ਦਫਾ ਅਕਾਲੀਆਂ ਨੇ ਭਾਰਤੀ ਜਨਤਾ ਪਾਰਟੀ ਤੇ ਦਬਾਅ ਬਣਾਉਣ ਦਾ ਯਤਨ ਕੀਤਾ। ਆ ਪਿੱਛੇ ਜਿਹੀ ਜਦੋਂ ਇਹਨਾਂ ਦੇ ਜਿਹੜੇ ਸੰਸਦੀ ਮਾਮਲਿਆਂ ਦੇ ਮੰਤਰੀ ਅਨੰਤ ਕੁਮਾਰ, ਉਹਨਾਂ ਨੇ ਐਲਾਨ ਕੀਤਾ ਸੀਗਾ ਕਿ ਕਿਉਂਕਿ ਬਜਟ ਸੈਸ਼ਨ ਦੇ ਦੌਰਾਨ ਇਹ ਇਜਲਾਸ ਚੱਲਿਆ ਨਹੀਂ, ਅਸੀਂ 23 ਦਿਨ ਦੇ ਭੱਤੇ ਨਹੀਂ ਲਵਾਂਗੇ। ਤੇ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਹਿ ਦਿੱਤਾ ਸੀਗਾ ਕਿ ਸਾਨੂੰ ਤੇ ਪੁੱਛਿਆ ਹੀ ਨਹੀਂ,
ਸਾਡੇ ਨਾਲ ਤੇ ਕੋਈ ਵਿਚਾਰ ਨਹੀਂ ਕੀਤੀ, ਆਪਣੇ ਪੱਧਰ ਤੇ ਫੈਸਲਾ ਲਈ ਜਾਂਦੇ ਆ। ਅਸੀਂ ਚਾਹੁੰਦੇ ਹਾਂ ਕਿ ਇਰਾਕ ਤਰਾਸਦੀ ਦੇ ਸ਼ਿਕਾਰ ਹੋਏ ਪੀੜਤ ਪਰਿਵਾਰਾਂ ਨੂੰ ਇਹ ਸਾਰਾ ਪੈਸਾ ਦਿੱਤਾ ਜਾਵੇ ਜਿੰਨੇ ਵੀ ਅਨਾਉਂਸ ਹੈ। ਤਾਂ ਉਦੋਂ ਵੀ ਥੋੜੀ ਜਿਹੀ ਦਰਾਰ ਤੇ ਦਿਸੀ ਸੀਗੀ, ਪਰ ਇਹ ਦਰਾਰ ਮੈਨੂੰ ਲੱਗਦਾ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਚੌੜੀ ਹੋ ਸਕਦੀ ਹੈ। ਵੈਸੇ ਤੇ ਲੰਮੇ ਸਮੇਂ ਤੋਂ ਹੀ ਚਰਚੇ ਆ ਕਿ ਅੱਜ ਵੀ ਇਹਨਾਂ ਦਾ ਸਾਥ ਟੁੱਟਾ, ਕੱਲ ਵੀ ਇਹਨਾਂ ਦਾ ਸਾਥ ਟੁੱਟਾ, ਪਰ ਸਾਥ ਨਿਭਦਾ ਆ ਰਿਹਾ। ਪਰ ਹੁਣ ਇਸ ਸਾਥ ਦਾ ਜਿਹੜਾ ਇਹ ਸਫ਼ਰ ਆ ਇਸ ਮੁਕਾਮ ਤੇ ਪਹੁੰਚ ਚੁੱਕਾ ਜਿੱਥੇ ਦੋਵੇਂ ਹੀ ਅਲਾਇੰਸ ਪਾਰਟਨਰ ਇੱਕ ਦੂਜੇ ਤੇ ਦਬਾਅ ਬਣਾਉਣ ਦਾ ਯਤਨ ਕਰਦੇ ਜਾਂਦੇ ਆ। ਜਿਵੇਂ ਉਦਾਹਰਨ ਆਪਾਂ ਚੱਕ ਕੇ ਦੇਖੀਏ, ਪਿਛਲੇ ਦਿਨੀ ਅਨੰਦਪੁਰ ਸਾਹਿਬ ਦੀ ਸੀਟ ਨੂੰ ਲੈ ਕੇ ਭਾਰਤੀ ਜਨਤਾ ਪਾਰਟੀ ਨੇ ਬਹੁਤ ਪਹਿਲਾਂ ਤਾਲ ਠੋਕਣੀ ਸ਼ੁਰੂ ਕਰ ਦਿੱਤੀ। ਉਹਨਾਂ ਦੇ ਇੱਕ ਬੰਦੇ ਨੇ ਬਕਾਇਦਾ ਫੇਸਬੁੱਕ ਤੇ ਪੇਜ ਬਣਾ ਕੇ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ, ਜਦ ਕਿ ਅਨੰਦਪੁਰ ਸਾਹਿਬ ਸੀਟ ਤੋਂ ਪ੍ਰੇਮ ਸਿੰਘ ਚੰਦੂਮਾਜਰਾ ਨੇ, ਮੌਜੂਦਾ ਸਿਟਿੰਗ ਜਿਹੜੇ MP ਆ ਅਕਾਲੀ ਦਲ ਦੇ। ਤਾਂ ਇਹ ਚੀਜ਼ਾਂ ਜਿਵੇਂ ਹੁਣ ਇਹਨਾਂ ਨੇ ਇੱਕ ਪ੍ਰਧਾਨ ਬਦਲਿਆ ਭਾਰਤੀ ਜਨਤਾ ਪਾਰਟੀ ਦਾ, ਜਿਹੜਾ ਪਹਿਲਾ ਪ੍ਰਧਾਨ ਸੀ ਜਾਂ ਉਸ ਤੋਂ ਪਹਿਲਾਂ ਪ੍ਰਧਾਨ ਸੀ, ਉਹ ਥੋੜੇ ਜਿਹੇ ਅਕਾਲੀ ਦਲ ਨਾਲ ਨਰਮ ਸੁਰ ਰੱਖ ਕੇ ਚੱਲਦੇ ਸੀਗੇ, ਯਾਨੀ ਉਹਨਾਂ ਦਾ ਅਕਾਲੀਆਂ ਪ੍ਰਤੀ ਨਰਮ ਗੋਸ਼ਾ ਰਹਿੰਦਾ ਸੀਗਾ। ਪਰ ਜਿਹੜਾ ਅਚਾਨਕ ਪ੍ਰਧਾਨ ਬਣਾ ਦਿੱਤਾ ਗਿਆ ਸ਼੍ਰੀਯੁਤ ਮਲਿਕ, ਉਹ ਸੰਘ ਦਾ ਬਹੁਤ ਨੇੜੂ ਆ, ਤਾਂ ਉਹਦਾ ਲਹਿਜਾ ਵੀ ਜਿਹੜਾ ਹਮਲਾਵਰ ਆ। ਸੋ ਕੁੱਲ ਮਿਲਾ ਕੇ ਇਹ ਇੱਕ ਜਿਹੜਾ ਘਮਸਾਨ ਨਜ਼ਰ ਆ ਰਿਹਾ, ਜਿੱਦਾਂ ਨਰੇਸ਼ ਗੁਜਰਾਲ ਸਾਹਿਬ ਨੇ ਕਿਹਾ ਕਿ UP ਵਿੱਚੋਂ ਜਿਹੜਾ ਭਾਈਵਾਲ ਜਿਹੜਾ ਕੋਈ ਵੀ ਭਾਈਵਾਲ ਜਾਂਦਾ ਪਿਆ ਉਹਦੇ ਵੱਲ ਜੋ ਤਵੱਜੋ ਨਹੀਂ ਦਿੱਤੀ ਜਾ ਰਹੀ, ਨਾਲ ਨਹੀਂ ਰੱਖਿਆ ਜਾ ਰਿਹਾ, ਤਾਂ ਆਉਣ ਵਾਲੇ ਸਮੇਂ ਦੇ ਵਿੱਚ ਇਹ ਬਹੁਤ ਔਖਾ ਹੋ ਜਾਊਗਾ ਕੰਮ ਭਾਰਤੀ ਜਨਤਾ ਪਾਰਟੀ ਲਈ। ਭਾਈਵਾਲਾਂ ਨੂੰ ਨਾਲ ਰੱਖਿਆ ਜਾਣਾ ਚਾਹੀਦਾ ਹੈ ਇਸ ਅਲਾਇੰਸ ਦੇ ਮਜ਼ਬੂਤੀ ਵਾਸਤੇ। ਸੋ ਸਾਰੀਆਂ ਚੀਜ਼ਾਂ ਉਹਨਾਂ ਨੇ ਕਹੀਆਂ ਨੇ ਕਿ ਘੱਟ ਗਿਣਤੀਆਂ ਦੇ ਵਿੱਚ ਡਰ ਦਾ ਮਾਹੌਲ ਹੈ, ਕਥੂਆ ਬਲਾਤਕਾਰ ਕਾਂਡ ਦੀ ਵੀ ਉਹਨਾਂ ਨੇ ਨਿੰਦਾ ਕੀਤੀ ਹੈ। ਯਾਨੀ ਦੁੱਖ ਦੀਆਂ ਰਗਾਂ ਤੇ ਹੱਥ ਧਰਿਆ, ਘੱਟ ਗਿਣਤੀਆਂ ਦਾ ਮੁੱਦਾ ਲੈ ਲਓ, ਚਾਹੇ ਕਠੂਆ ਗੈਂਗ ਰੇਪ ਲੈ ਲਓ, ਉਹਨਾਂ ਨੇ ਇਹਨਾਂ ਦੀਆਂ ਦੁੱਖ ਦੀਆਂ ਰਗਾਂ ਤੇ ਹੱਥ ਰੱਖਿਆ, ਯਾਨੀ ਤਿੱਖੇ ਵਾਰ ਕੀਤੇ ਆ। ਸੋ ਜੇ ਆਪਾਂ ਦੇਖੀਏ ਤਾਂ ਭਾਰਤੀ ਜਨਤਾ ਪਾਰਟੀ ਵਾਲੇ ਵੀ ਸਮੇਂ ਦਰ ਸਮੇਂ ਹੁਣ ਇਹੋ ਜਿਹੀ ਗੇਮ ਕਰਦੇ ਨਜ਼ਰ ਆਉਂਦੇ ਆ। ਤਾਂ ਕੁੱਲ ਮਿਲਾ ਕੇ ਇੱਕ ਦਬਾਅ ਆ, ਜਿੱਦਾਂ ਆਉਣ ਵਾਲਾ ਇਲੈਕਸ਼ਨ ਆ, ਤਾਂ ਇਹ ਸੁਣਨ ਦੇ ਵਿੱਚ ਆਇਆ ਕਿ ਭਾਰਤੀ ਜਨਤਾ ਪਾਰਟੀ ਵਾਲੇ ਇਹ ਦਬਾਅ ਬਣਾ ਰਹੇ ਆ ਕਿ ਸਾਡਾ ਜਿਹੜਾ ਟਿਕਟਾਂ ਦਾ ਅਨੁਪਾਤ ਹੈ ਉਹ ਵਧਾਇਆ ਜਾਵੇ, ਮਤਲਬ ਕਿ 7-6 ਕੀਤਾ ਜਾਵੇ ਜਾਂ ਸਾਨੂੰ 5 ਟਿਕਟਾਂ ਘੱਟੋ ਘੱਟ ਦਿੱਤੀਆਂ ਜਾਣ। ਜਿਹੜੇ ਅਕਾਲੀ ਆ ਇਹ ਇਸ ਗੱਲ ਨੂੰ ਚਿਤਾ ਰਹੇ ਆ ਕਿ ਦੇਖੋ ਤੁਹਾਡੀ ਲਹਿਰ ਜਿਹੜੀ ਆ ਉਹ ਹੁਣ ਢਿੱਲੀ ਢਾਲੀ ਆ, ਇਸ ਕਰਕੇ ਅਕਾਲੀ ਇੱਥੇ ਵਧੇਰੇ ਸੀਟਾਂ ਤੇ ਲੜੇ ਤੇ ਕੰਮ ਠੀਕ ਰਹੂਗਾ। ਜਦ ਕਿ ਉਹ ਇਹ ਜਤਾਉਣ ਦਾ ਯਤਨ ਕਰਦੇ ਰਹਿੰਦੇ ਆ ਕਿ ਹੁਣ ਅਕਾਲੀ ਹੈ ਜਿਹੜੇ ਉਹ ਇੱਥੋਂ ਪਾਣੀ ਆਪਦਾ ਲੁਹਾ ਬੈਠੇ ਆ, ਇਸ ਕਰਕੇ ਭਾਰਤੀ ਜਨਤਾ ਪਾਰਟੀ ਵੱਧ ਤੋਂ ਵੱਧ ਸੀਟਾਂ ਤੇ ਚੋਣ ਲੜੇ ਤੇ ਉਹ ਫਾਇਦਾ ਹਾਸਲ ਕਰ ਸਕਦੀ ਹੈ। ਸੋ ਇਸ ਕਰਕੇ ਇੱਕ ਦਬਾਅ ਆ, ਕਿਉਂਕਿ ਤੁਹਾਨੂੰ ਪਤਾ ਹੀ ਹੈ ਭਾਰਤੀ ਰਾਜਨੀਤੀ ਦੇ ਵਿੱਚ ਅਲਾਇੰਸ ਪਾਰਟਨਰ ਵੀ ਇੱਕ ਦੂਜੇ ਤੇ ਦਬਾਅ ਬਣਾਉਂਦੇ ਰਹਿੰਦੇ। ਜਿੱਦਾਂ ਚੰਦਰ ਬਾਬੂ ਨਾਇਡੂ ਨੇ ਬਣਾਇਆ ਸੀ ਮੋਦੀ ਸਰਕਾਰ ਤੇ, ਨਹੀਂ ਗੱਲ ਬਣੀ, ਉਹਨੇ ਆਪਣਾ ਸਮਰਥਨ ਵਾਪਸ ਲੈ ਲਿਆ, ਹਾਲਾਂਕਿ ਅਧਿਕਾਰਤ ਤੌਰ ਤੇ ਨਹੀਂ ਲਿਆ, ਪਰ ਆਪਣੇ ਮੰਤਰੀਆਂ ਦੇ ਅਸਤੀਫੇ ਦਵਾ ਦਿੱਤੇ ਕਿ ਤੋੜ ਕੇ ਹੋ ਗਿਆ। ਸੋ ਇਹ ਸਾਰੀਆਂ ਚੀਜ਼ਾਂ ਵਾਪਰਦੀਆਂ, ਤਾਂ ਇੱਥੇ ਵੀ ਇਹੋ ਕੁਝ ਵਾਪਰਦਾ ਜਾਂਦਾ ਕਿ ਦੋਵੇਂ ਹੀ ਸਿਆਸੀ ਦਲ ਇੱਕ ਦੂਜੇ ਤੇ ਦਬਾਅ ਕਿਤੇ ਨਾ ਕਿਤੇ ਬਣਾ ਰਹੇ ਆ। ਜੀ ਜੀ, ਜਾਂਦੇ ਜਾਂਦੇ ਜੇ ਮਿੰਟੂ ਜੀ ਆਪਾਂ ਗੱਲ ਕਰ ਲਈਏ, ਜੇ ਤ੍ਰਿਪੁਰਾ ਦਾ ਜਿਹੜਾ ਮੁੱਖ ਮੰਤਰੀ ਹੈ ਭਾਜਪਾ ਦਾ, ਉਹ ਕਹਿੰਦਾ ਵੀ ਮਹਾਭਾਰਤ ਦੇ ਵੇਲੇ ਤੋਂ ਇੰਟਰਨੈਟ ਤੇ ਸੈਟੇਲਾਈਟ ਮੌਜੂਦ ਸੀ, ਹੋਰ ਪਤਾ ਨਹੀਂ ਕੀ ਕੀ ਕਹੀ ਜਾਂਦੇ ਨੇ। ਦੇਖੋ ਉਹ ਵਿਪਲਵ ਦੇਵ ਉੱਥੇ ਨਵਾਂ ਬਣਿਆ ਮੁੱਖ ਮੰਤਰੀ, ਤੇ ਉਹਦੇ ਜਿਹੜੀਆਂ ਗੱਲਾਂ ਕਹੀਆਂ, ਇਹਨਾਂ ਗੱਲਾਂ ਦਾ ਕੋਈ ਆਧਾਰ ਤੇ ਹੈ ਨਹੀਂਗਾ। ਉਹ ਕਹਿੰਦਾ ਜੀ ਕਿ ਇਹ ਸੈਟਲਾਈਟ ਤੇ ਇੰਟਰਨੈਟ ਵਗੈਰਾ ਮਹਾਭਾਰਤ ਕਾਲ ਤੋਂ ਹੀ ਹੈਗੇ ਸੀਗੇ, ਤੇ ਉਹਦੇ ਜੋ ਲੌਜਿਕ ਦਿੱਤਾ ਉਹ ਲੌਜਿਕ ਇਹ ਆ ਕਿ ਦੇਖੋ ਜਿਹੜਾ ਕੋ ਸੀਗਾ, ਹੁਣ ਮੈਨੂੰ ਨਾਂ ਨਹੀਂ ਪਤਾ, ਮਹਾਭਾਰਤ ਦੇ ਪਾਤਰਾਂ ਦਾ ਨਹੀਂ ਮੈਨੂੰ ਪਤਾ, ਤੇ ਉਹ ਅੱਖਾਂ ਤੋਂ ਅੰਨੇ ਸੀਗੇ ਤੇ ਉਹ ਲਾਈਵ ਦੇਖ ਰਹੇ ਸੀਗੇ ਜੰਗ, ਉਹਨਾਂ ਨੂੰ ਕੋਈ ਉੱਥੇ ਬੈਠਾ ਕੋਲ ਲਾਈਵ ਜੰਗ ਦਾ ਹਾਲ ਦੱਸ ਰਿਹਾ ਸੀਗਾ। ਸੋ ਇਸ ਤਰ੍ਹਾਂ ਦਾ ਇੱਕ ਲੌਜਿਕ ਦਿੱਤਾ, ਮੈਨੂੰ ਪੂਰੀ ਕਹਾਣੀ ਦਾ ਤਾਂ ਪਤਾ ਨਹੀਂ ਕਿੱਦਾਂ ਦਾ ਭਾਸ਼ਣ ਹੈ ਉਹਨਾਂ ਦਾ, ਪਰ ਉਹ ਕਹਿੰਦੇ ਕਿ ਇਹ ਸੈਟਲਾਈਟ ਤੇ ਇੰਟਰਨੈਟ ਉਦੋਂ ਇਹ ਤਕਨੀਕ ਮੌਜੂਦ ਸੀ ਤਾਂ ਹੀ ਸੀਗਾ ਕਿ ਉਹਨਾਂ ਦੇ ਕੋਲ ਬੈਠਾ ਬੰਦਾ ਲਾਈਵ ਦੱਸ ਰਿਹਾ ਸੀਗਾ ਕਿ ਜੰਗ ਦੇ ਵਿੱਚ ਆਹ ਹੋ ਗਿਆ, ਜੰਗ ਦੇ ਵਿੱਚ ਆਹ ਹੋ ਗਿਆ। ਉਹ ਦੇਖੋ ਇਹਨਾਂ ਨੇ ਪਤਾ ਨਹੀਂ ਕਿਹੜੇ ਟਾਵਰ ਦੀ ਰੇਂਜ ਫੜੀ ਆ, ਜਿਹਦੇ ਆਧਾਰ ਤੇ ਕਹਿੰਦੇ ਆ ਕਿ ਉਦੋਂ ਇਹ ਸਾਰਾ ਟੈਲੀਕਾਸਟ ਹੋ ਰਿਹਾ ਸੀਗਾ, ਲਾਈਵ ਸਟ੍ਰੀਮ ਹੋ ਰਿਹਾ ਸੀਗਾ। ਦੂਜੀ ਚੀਜ਼ ਇਹ ਆ ਕਿ ਭਾਰਤੀ ਜਨਤਾ ਪਾਰਟੀ ਵੱਲ ਤੁਹਾਨੂੰ ਪਤਾ ਬਹੁਤ ਖੋਜੀ ਆਦਮੀ ਆ, ਇਹ ਕਦੇ ਨਾਰਦ ਮੁਨੀ ਨੂੰ ਪਹਿਲਾਂ ਪੱਤਰਕਾਰ ਕਹਿ ਦਿੰਦੇ ਸੰਸਾਰ ਦਾ,
ਸਾਡਾ ਪ੍ਰਧਾਨ ਮੰਤਰੀ ਕਦੇ ਕਦੇ ਇਹ ਵੀ ਕਹਿ ਦਿੰਦਾ ਕਿ ਆ ਜਿਹੜਾ ਸਰਜੀਕਲ ਹੁੰਦੀ ਆ, ਆਪਰੇਸ਼ਨ ਹੁੰਦੇ ਆ, ਜਿਹੜੀ ਸਰਜਰੀ ਹੁੰਦੀ ਹੈ, ਕਿਉਂਕਿ ਸਰਜਰੀ ਸਾਡੇ ਇੱਥੋਂ ਸ਼ੁਰੂ ਹੋਈ ਆ ਜਦੋਂ ਗਣੇਸ਼ ਜੀ ਦਾ ਸਿਰ ਜਿਹੜਾ ਉਹ ਜੋੜਿਆ ਗਿਆ ਸੀਗਾ। ਇਸ ਤਰ੍ਹਾਂ ਦੇ ਗੱਲਾਂ ਸਾਡੇ ਤੇ ਇੱਥੇ ਇੱਕ ਜਿਹੜਾ ਜੱਜ ਸੀਗਾ ਉਹ ਜਿੱਦਣ ਰਿਟਾਇਰ ਹੋਣ ਲੱਗਾ ਤੇ ਇੱਕ ਨਵਾਂ ਹੀ ਫਾਰਮੂਲਾ ਦੇ ਗਿਆ, ਕਹਿੰਦਾ ਕਿ ਜਿਹੜੀ ਮੋਰਨੀ ਆ ਉਹ ਮੋਰ ਦੇ ਹੰਝੂਆਂ ਨਾਲ ਗਰਭਵਤੀ ਹੁੰਦੀ ਹੈ, ਤੇ ਲੋਕਾਂ ਨੇ ਉੱਥੇ 50 ਵੀਡੀਓ ਪਾ ਦਿੱਤੀਆਂ ਸਨ। ਸੋ ਇਹ ਸਾਰਾ ਕੁਛ ਹੈ ਜਿਹੜਾ ਉਹ ਬੜਾ ਤਰਕਹੀਨ ਜਿਹਾ ਲੱਗਦਾ। ਆ ਪਿੱਛੇ ਜੇ ਇਹਨਾਂ ਦਾ ਇੱਕ ਮੰਤਰੀ ਜਿਹੜਾ ਕਿ ਰਿਟਾਇਰਡ ਅਧਿਕਾਰੀ ਆ, ਉਹਨੇ ਡਾਰਵਨ ਦੇ ਸਿਧਾਂਤ ਤੇ ਸਵਾਲ ਚੁੱਕ ਦਿੱਤੇ ਸੀ, ਤੇ ਬਾਅਦ ਦੇ ਵਿੱਚ ਬੜੀ ਬੇਸ਼ਰਮੀ ਦੇ ਨਾਲ ਜਦੋਂ ਉਹ ਇੱਕ ਮੀਟਿੰਗ ਲੈ ਰਿਹਾ ਸੀਗਾ, ਕਿਉਂਕਿ ਉਹ ਸਿੱਖਿਆ ਨਾਲ ਜੁੜੇ ਵਿਭਾਗ ਦਾ ਮੰਤਰੀ ਸੀ, ਤੇ ਉਹ ਕਹਿ ਰਿਹਾ ਸੀਗਾ ਕਿ ਡਾਰਵਨ ਦੇ ਸਿਧਾਂਤ ਨੂੰ ਪੜ੍ਹਾਈ ਦੇ ਵਿੱਚ ਲਾਜ਼ਮੀ ਰੱਖਣਾ। ਤੇ ਕੋਈ ਹੱਦ ਆ? ਪਹਿਲਾਂ ਡਾਰਵਨ ਦੇ ਸਿਧਾਂਤ ਤੇ ਸਵਾਲ ਚੁੱਕ ਕੇ ਕਹਿੰਦਾ ਜੀ ਸਾਡੇ ਕਿਹੜਾ ਬਜ਼ੁਰਗਾਂ ਨੇ ਸਾਨੂੰ ਦੱਸਿਆ ਕਿ ਡਾਰਵਨ ਦਾ ਸਿਧਾਂਤ ਸਹੀ ਸੀਗਾ, ਸਾਡੇ ਕੋਲ ਕੀ ਸਬੂਤ ਆ? ਤੇ ਬਾਅਦ ਦੇ ਵਿੱਚ ਆਪ ਹੀ ਕਹਿੰਦਾ ਕਿ ਪਲੱਸ 2 ਦੀ ਪੜ੍ਹਾਈ ਦੇ ਵਿੱਚ ਇਹ ਡਾਰਵਿਨ ਦਾ ਸਿਧਾਂਤ ਰੱਖਣਾ ਬਹੁਤ ਲਾਜ਼ਮੀ। ਇਹੋ ਜਿਹੀਆਂ ਗੱਲਾਂ ਕਰਦੇ ਆ। ਹੁਣ ਲੋਕ ਉੱਥੇ ਖਿੱਲੀ ਉਡਾਉਂਦੇ ਪਏ ਸੋਸ਼ਲ ਮੀਡੀਆ ਤੇ, ਕੋਈ ਪੱਥਰ ਜਿਹਾ ਪਾ ਕੇ ਕਹਿੰਦਾ ਕਿ ਆ ਉਸ ਸਮੇਂ ਦੀ ਪੈਨ ਡਰਾਈਵ ਆ, ਕੋਈ ਬੋਦੀ ਵਾਲੇ ਪੰਡਤ ਦੀ ਪਾ ਕੇ ਤਸਵੀਰ ਕਹਿੰਦਾ ਕਿ ਆ ਟਾਵਰ ਲੱਗੇ ਪਏ ਆ, ਕੋਈ ਕੁਛ ਕਹਿ ਰਿਹਾ, ਕੋਈ ਕੁਛ ਕਹਿ ਰਿਹਾ। ਪਰ ਬਲਬ ਦੇਵ ਆਪਣੇ ਆਪ ਤੇ ਮਾਣ ਕਰਦਾ, ਕਹਿੰਦਾ ਕਿ ਕੋਈ ਕੁਛ ਕਹੀ ਜਾਵੇ ਮੈਂ ਤਾਂ ਸੱਚ ਬੋਲਿਆ। ਤੇ ਭਾਰਤੀ ਜਨਤਾ ਪਾਰਟੀ ਦੇ ਕੁਛ ਆਗੂ ਕਹਿੰਦੇ ਕਿ ਬਿਲਕੁਲ ਇਹ ਸੱਚਾਈ ਹੈ, ਇਹ ਦੁਨੀਆ ਦੇ ਸਾਹਮਣੇ ਆਉਣੀ ਚਾਹੀਦੀ ਸੀ, ਅਸੀਂ ਇਹਦੇ ਨਾਲ ਆ। ਸੋ ਸਾਰਾ ਕੁਛ ਚੱਲੀ ਜਾਂਦਾ। ਭਾਰਤੀ ਜਨਤਾ ਪਾਰਟੀ ਵਾਲੇ ਇਹੋ ਜਿਹੇ ਸ਼ਗੂਫੇ ਛੱਡਣ ਚ ਹੁਣ ਤੱਕ ਪੂਰੀ ਮੁਹਾਰਤ ਹਾਸਲ ਕਰ ਚੁੱਕੀ ਆ। ਜੀ ਜੀ, ਤੇ ਮਿੰਟੂ ਜੀ ਬਹੁਤ ਬਹੁਤ ਤੁਹਾਡਾ ਧੰਨਵਾਦ, ਤੁਸੀਂ ਸਾਡੇ ਨਾਲ ਜਿਹੜੇ ਇਹਨਾਂ ਖਬਰਾਂ ਬਾਰੇ ਸਾਨੂੰ ਵਿਸਤਾਰ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਤੁਹਾਡਾ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਤੇ ਸੋ ਤੇ ਇੱਥੇ ਹੀ ਸਾਡਾ ਅੱਜ ਦਾ ਇਹ ਪ੍ਰੋਗਰਾਮ ਸਮਾਪਤ ਹੈ। ਮਿਲਾਂਗੇ ਤੁਹਾਨੂੰ ਸਾਰਿਆਂ ਨੂੰ ਅਗਲੀ ਵਾਰ, ਉਦੋਂ ਤੱਕ ਲਈ ਮੈਨੂੰ ਵੀ ਇਜਾਜ਼ਤ ਦਿਓ। ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਪਿਆਰ ਸਤਿਕਾਰ ਸੈਨਿਕੀ ਜੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA।